ਚੱਕਰ ਜਿਹਨ ਅਰ ਬਰਨ ਜਾਤ, ਅਰ ਬਾਤ ਨਹਿਨ ਜਿਹ। ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨੁਭਵ ਪ੍ਰਕਾਸ਼, ਅਮਿਤੋ ਜਿ ਕਹੀਜੈ। ਕੋਟ ਇੰਦਰ ਇੰਦਰਾਣ, ਸਾਹਿ ਸਾਹਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥਾ ਕਵਨ, ਕਰਮ ਨਾਮ ਬਰਨਤ ਸੁਮਤ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਕ ਉਚ ਰਹੈ ਸ਼ਾਸਤਰ ਖਟ, ਪਿੰਗ ਕਿਰਨ ਚੜ ਜਾਏ। ਅੰਧ ਲਖੈ ਬਦਰ ਸੁਣੈ, ਜਾਉ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰ ਪਹਾਰੇ ਸ਼ਬਦ ਗੁਰੂ
ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਅੰਮ੍ਰਿਤਮਈ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਜਗਤ ਅੰਦਰ ਜੋ ਜੋਤਸ਼ੀ ਹਨ, ਜੋਤ ਵਿਦਿਆ ਦੁਆਰਾ ਕਈ ਤਰ੍ਹਾਂ ਕਰਕੇ ਸੰਸਾਰ ਦੇ ਅੰਦਰ ਕਰਮ ਕਾਂਡ ਕਰਨ ਵਾਸਤੇ ਪ੍ਰੇਰਿਤ ਕਰਦੇ ਹੈ। ਉਹਨਾਂ ਜੋਤਸ਼ੀਆਂ ਦੀ ਕਹੇ ਮੁਤਾਬਕ ਇਸ ਸੰਸਾਰ ਦੇ ਕਿਸੇ ਵੀ ਰਸਤੇ ਤੇ ਜਾਣਾ ਹੋਵੇ, ਪਹਿਲਾਂ ਉਹਦੇ ਬਾਬਤ ਵਿਚਾਰ ਕੀਤੀ ਜਾਵੇ ਕਿ ਰਸਤੇ ਵਿੱਚ ਕਿਧਰੇ ਕੋਈ ਭੂਤ ਪ੍ਰੇਤ ਨਾ ਚੰਬੜ ਜਾਣ। ਜਿਸ ਵੀ ਰਸਤੇ ਤੇ ਜਾਣਾ ਹੈ ਉਸ ਰਸਤੇ ਤੇ ਚੱਲਣ ਦੇ ਵਾਸਤੇ ਸ਼ਗਨਾਂ ਅਪਸ਼ਗਨਾਂ ਦੇ ਬਾਬਤ ਵਿਚਾਰ ਕਰਨੀ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕੀਤੀ। ਹਜ਼ੂਰ ਨੇ ਸਿੱਖਾਂ ਦੇ ਬੇਨਤੀ ਕਰਨ ਤੇ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਗਤ ਅੰਦਰ ਜੋ ਭੇਖ ਦਾ ਬ੍ਰਾਹਮਣਵਾਦ ਹੈ ਔਰ ਤਰ੍ਹਾਂ ਦੇ ਮਨ ਤੇ ਪਾਏ ਹੋਏ ਜਿਹੜੇ ਭਰਮ ਰੂਪੀ ਪੜਦੇ ਹਨ, ਇਹਨਾਂ ਦੇ ਨਿਵਰਤੀ ਲਈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਿਉਂਕਿ ਸਾਧ ਸੰਗਤ ਜੋ ਕੁਝ ਅਸੀਂ ਬਾਰ-ਬਾਰ ਅੱਖਾਂ ਦੇ ਨਾਲ ਦੇਖਦੇ ਹਾਂ ਜਾਂ ਫਿਰ ਕੰਨਾਂ ਦੇ ਦੁਆਰਾ ਬਾਰ-ਬਾਰ ਸੁਣਿਆ ਜਾਂਦਾ ਹੈ, ਸੁਭਾਵਿਕ ਹੀ ਸਾਡੇ ਮਨ ਤੇ ਉਹਦਾ ਅਸਰ ਪੈਂਦਾ ਹੈ। ਤੇ ਜੋ ਕੁਝ ਮਨ ਤੇ ਅਸਰ ਪੈਂਦਾ ਹੈ, ਮਨ ਫਿਰ ਉਸੇ ਤਰ੍ਹਾਂ ਹੀ ਸਾਧ ਸੰਗਤ ਇੰਦਰੀਆਂ ਨੂੰ ਕਰਮ ਕਰਨ ਵਾਸਤੇ ਪ੍ਰੇਰਿਤ ਕਰਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਗਤ ਦੇ ਅੰਦਰ ਜੋ ਕੁਝ ਵੀ ਬਾਰ-ਬਾਰ ਇਸ ਸੰਸਾਰ ਦੇ ਅੰਦਰ ਜੀਵ ਵੇਖਾ ਵਿਖਾਈ ਭਰਮਾਂ ਭੁਲੇਖਿਆਂ ਵਿੱਚ ਪੈ ਕਰਕੇ ਕਰਮ ਕਰਦੇ ਨੇ, ਉਹਨਾਂ ਕਰਮ ਕਾਂਡਾਂ ਨੂੰ ਕਰਨ ਨਾਲ ਕਦੇ ਜੀਵ ਸੰਸਾਰ ਦੇ ਅੰਦਰ ਆਇਆ ਹੋਇਆ ਆਪਣਾ ਜੀਵਨ ਨਹੀਂ ਸਫਲਾ ਬਣਾ ਸਕਦਾ। ਪਰਮੇਸ਼ਰ ਦੇ ਦਰ ਤੇ ਕਦੇ ਵੀ ਪ੍ਰਮਾਣਗੀ ਨਹੀਂ ਹੋ ਸਕਦੀ, ਜਿੰਨੀ ਦੇਰ ਤੱਕ ਕੇਵਲ ਸੰਸਾਰ ਦੇ ਕਰਮ ਕਾਂਡ ਹੀ ਕਰਦਾ ਰਹਿੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਕਵਿਤ ਉਚਾਰਨ ਕੀਤਾ, ਬਹੁਤ ਹੀ ਸੋਹਣੇ ਢੰਗ ਦੇ ਨਾਲ ਸਮਝਾਇਆ ਕਿ ਤਰ੍ਹਾਂ ਕਰਕੇ ਸੰਸਾਰ ਦੇ ਭਰਮਾਂ ਭੁਲੇਖਿਆਂ ਵਿੱਚ ਪੈਣ ਵਾਲੀ ਜਗਤ ਦੇ ਜੀਵ ਹਜ਼ੂਰ ਕਹਿੰਦੇ ਉਹ ਕਦੇ ਗੁਰਸਿੱਖ ਨਹੀਂ ਹੋ ਸਕਦੇ, ਕਦੇ ਸਤਿਗੁਰੂ ਜੀ ਦੀ ਸਿੱਖਿਆ ਨੂੰ ਧਾਰਨ ਨਹੀਂ ਕਰ ਸਕਦੇ, ਜਿਹੜੇ ਅਨਮਤੀਆਂ ਦੀ ਸਿੱਖਿਆ ਨੂੰ ਧਾਰਨ ਕਰਕੇ ਆਪਣਾ ਜੀਵਨ ਅਜਾਈਂ ਹੀ ਗਵਾਈ ਜਾ ਰਹੇ ਹਨ। ਕਿਉਂਕਿ ਸਿੱਖ ਦਾ ਗੁਰੂ ਚਰਨਾਂ ਦੇ ਨਾਲ ਕਿੰਨਾ ਕੁ ਪਿਆਰ ਹੋਣਾ ਚਾਹੀਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵਚਨ ਕੀਤਾ, ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ, ਪਾਤੀ ਪ੍ਰਤ ਏਕ ਟੇਕ ਦੁਬਿਧਾ ਨਿਵਾਰੀ ਹੈ। ਜਿਵੇਂ ਕਹਿੰਦੇ ਇੱਕ ਪਤਨੀ ਦੀ ਆਪਣੇ ਪਤੀ ਦੇ ਨਾਲ ਪਿਆਰ ਹੁੰਦਾ ਹੈ, ਜੋ ਪਤੀ ਪ੍ਰਤਾ ਵਿੱਚ ਪਰਪੱਕ ਰਹਿਣ ਵਾਲੀ ਔਰਤ ਹੈ, ਉਹ ਆਪਣੇ ਪਤੀ ਤੋਂ ਬਿਨਾਂ ਸਭ ਨੂੰ ਇਸਤਰੀਆਂ ਦਾ ਰੂਪ ਜਾਣਦੀ ਹੈ ਕਿ ਮੇਰਾ ਪਤੀ ਹੀ ਇੱਕ ਮਰਦ ਹੈ, ਇੱਕ ਪੁਰਖ ਹੈ। ਇੰਨਾ ਜ਼ਿਆਦਾ ਪਿਆਰ ਸਿੱਖ ਦਾ ਗੁਰੂ ਚਰਨਾਂ ਦੇ ਨਾਲ ਹੋਣਾ ਚਾਹੀਦਾ ਹੈ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਬਿਨਾਂ ਹੋਰ ਕੋਈ ਵੀ ਐਸੀ ਸਮਰੱਥਾ ਵਾਲਾ ਜਗਤ ਵਿੱਚ ਨਹੀਂ ਮੈਨੂੰ ਕਿਤੇ ਪ੍ਰਾਪਤ ਹੋਣਾ ਜੋ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚੋਂ ਦਾਤ ਮੈਨੂੰ ਪ੍ਰਾਪਤ ਹੋ ਜਾਣੀ ਹੈ।
ਸਤਿਗੁਰਾਂ ਦੇ ਸਮਾਨ ਹੋਰ ਕੋਈ ਵੀ ਸੰਸਾਰ ਦੇ ਕਿਸੇ ਕੋਨੇ ਵਿੱਚ ਨਹੀਂ ਮਿਲਣ ਵਾਲਾ। ਐਸਾ ਮਨ ਵਿੱਚ ਪਿਆਰ ਗੁਰੂ ਚਰਨਾਂ ਦੇ ਨਾਲ ਹੋਣਾ ਚਾਹੀਦਾ ਹੈ। ਫਿਰ ਭਾਈ ਸਾਹਿਬ ਜੀ ਨੇ ਵਚਨ ਕੀਤਾ, ਕਹਿੰਦੇ ਜਿਹੜਾ ਆਪਣੇ ਆਪ ਨੂੰ ਗੁਰਸਿੱਖ ਅਖਵਾਉਂਦਾ ਉਹ ਕਦੇ ਵੀ ਸੰਸਾਰ ਦੇ ਆਮ ਲੋਕਾਂ ਦੇ ਵਾਂਗ ਭਰਮਾਂ ਭੁਲੇਖਿਆਂ ਵਿੱਚ ਪੈ ਕਰਕੇ ਸੰਸਾਰ ਦੇ ਕਰਮ ਕਾਂਡਾਂ ਵਿੱਚ ਨਹੀਂ ਫਸਣਾ ਕਰਦਾ। ਪੂਛਿਤ ਨ ਜੋਤ ਕਉ ਬੇਲ ਥਿਤ ਵਾਰ ਕਛ ਗ੍ਰਹਿ ਔ ਨਿਖਤਰ ਕੀ ਨਾ ਸ਼ੰਕਾ ਔਰ ਧਾਰੀ ਹੈ। ਸਿੱਖ ਦਾ ਕਿੰਨਾ ਕੁ ਪਿਆਰ ਹੋਣਾ ਚਾਹੀਦਾ ਗੁਰੂ ਚਰਨਾਂ ਦੇ ਨਾਲ। ਕਹਿੰਦੇ ਸਿੱਖ ਕਦੇ ਵੀ ਜੋਤਸ਼ੀਆਂ ਕੋਲ ਜਾ ਕਰਕੇ ਪੱਤਰੀਆਂ ਨਹੀਂ ਖਿਲਾਉਂਦਾ, ਕਦੇ ਵੀ ਚੰਗੇ ਮਾੜੇ ਦਿਨਾਂ ਬਾਰੇ ਸ਼ਗਨਾਂ ਅਪਸ਼ਗਨਾਂ ਬਾਰੇ ਵਿਚਾਰਾਂ ਨਹੀਂ ਕਰਦਾ, ਕਦੇ ਵੀ ਸੰਸਾਰ ਦੇ ਐਸੇ ਕਰਮ ਕਾਂਡਾਂ ਭੁਲੇਖਿਆਂ ਵਿੱਚ ਪੈ ਕੇ ਬਾਰ-ਬਾਰ ਆਪਣਾ ਜੀਵਨ ਅਜਾਈ ਨਹੀਂ ਗੁਜ਼ਾਰਦਾ। ਹਜ਼ੂਰ ਨੇ ਵੀ ਗੁਰਬਾਣੀ ਵਿੱਚ ਵਚਨ ਕੀਤਾ, ਕਹਿੰਦੇ ਜਿਹੜੇ ਸ਼ਗਨਾਂ ਅਪਸ਼ਗਨਾਂ ਬਾਰੇ ਵਿਚਾਰ ਕੀਤੀ ਜਾਂਦੀ ਹੈ ਨਾ, ਅਸਲ ਦੇ ਵਿੱਚ ਉਹ ਜੀਵਨ ਆ ਕਰਕੇ ਚੰਬੜਦੇ ਹਨ ਜਿਨ੍ਹਾਂ ਨੂੰ ਪਰਮਾਤਮਾ ਦੀ ਯਾਦ ਭੁੱਲ ਜਾਂਦੀ ਹੈ। ਸ਼ਗਨ ਅਬ ਸ਼ਗਨ ਤਿਸ ਕੋ ਲੱਗਹਿ ਜਿਸ ਚੀਤ ਨ ਆਵੈ। ਜਿਸ ਦੇ ਚਿੱਤ ਵਿੱਚ ਪਰਮਾਤਮਾ ਦੀ ਯਾਦ ਆਉਂਦੀ ਨਹੀਂ, ਅਸਲ ਦੇ ਵਿੱਚ ਉਹਨਾਂ ਜੀਵਨ ਆ ਕਰਕੇ ਵਿਆਪਦੇ ਹਨ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਵਚਨ ਕੀਤਾ, ਪੂਛਤ ਨ ਜੋਦਕ ਔ ਬੇਦ ਥਿਤ ਵਾਰ ਕਛ ਗ੍ਰਹਿ ਔ ਨਿਖਤਰ ਕੀ ਨਾ ਸ਼ੰਕਾ ਔਰ ਧਾਰੀ ਹੈ। ਕਦੇ ਵੀ ਸਿੱਖ ਇਹਨਾਂ ਸ਼ੰਕਿਆਂ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ ਕਰਦਾ। ਅਗਲੀਆਂ ਪੰਕਤੀਆਂ ਵਿੱਚ ਉਚਾਰਨ ਕੀਤਾ, ਜਾਣਤ ਨ ਸਗਨ ਲਗਨ ਆਨ ਦੇਵ ਸੇਵ ਸ਼ਬਦ ਸੁਰਤ ਲਿਵ ਨੇਹੋ ਨਿਰੰਕਾਰੀ ਹੈ। ਕਿ ਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਕਦੇ ਵੀ ਸੰਸਾਰ ਦੇ ਅੰਦਰ ਸ਼ਗਨਾਂ ਅਪਸ਼ਗਨਾਂ ਬਾਰੇ ਵਿਚਾਰ ਨਹੀਂ ਕਰਦਾ, ਨਾ ਹੀ ਕੇਵਲ ਆਪਣੇ ਗੁਰੂ ਤੋਂ ਬਿਨਾਂ ਹੋਰ ਕਿਸੇ ਦੇ ਕੋਲ ਜਾ ਕਰਕੇ ਗੋਡੇ ਟੇਕਦਾ, ਬਾਰ-ਬਾਰ ਮੱਥੇ ਮਾਰਦਾ, ਹੋਰ ਦੇਵੀ ਦੇਵਤਿਆਂ ਜਾਂ ਸੰਸਾਰ ਦੇ ਮੜੀਆਂ ਮੱਟਾਂ ਦੇ ਪੂਜਾ ਨਹੀਂ ਕਰਦਾ। ਐਸਾ ਸਿੱਖ ਦਾ ਜੀਵਨ ਹੁੰਦਾ ਹੈ। ਵਚਨ ਕੀਤਾ, ਸ਼ਬਦ ਸੁਰਤ ਲਿਵ ਨੇਹੋ ਨਿਰੰਕਾਰੀ ਹੈ। ਕਿ ਨਿਰੰਕਾਰ ਦੇ ਨਾਲ ਜੇਕਰ ਲਿਵ ਲਾਉਣੀ ਹੈ ਤਾਂ ਸ਼ਬਦ ਦੇ ਦੁਆਰਾ, ਸ਼ਬਦ ਨਾਲ ਸੁਰਤ ਜੋੜ ਕਰਕੇ ਹੀ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਟਿਕ ਸਕਦੀ ਹੈ। ਫਿਰ ਅੱਗੇ ਵਚਨ ਕੀਤਾ, ਸਿੱਖ ਸੰਤ ਬਾਲਕ ਸ੍ਰੀ ਗੁਰੂ ਪ੍ਰਤਪਾਲਕ ਹੋਏ ਜੀਵਨ ਮੁਕਤ ਗਤ ਬ੍ਰਹਮ ਵਿਚਾਰੀ ਹੈ। ਕਿ ਕੇਵਲ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਮੈਨੂੰ ਜੀਵਨ ਮੁਕਤੀ ਦੀ ਦਾਤ ਪ੍ਰਾਪਤ ਹੋ ਸਕਦੀ ਹੈ। ਗਰੀਬ ਨਵਾਜ ਸਤਿਗੁਰਾਂ ਤੋਂ ਬਿਨਾਂ ਕਿਸੇ ਥਾਂ ਤੇ ਵੀ ਮੈਨੂੰ ਢੋਈ ਪ੍ਰਾਪਤ ਨਹੀਂ ਹੋਣ ਵਾਲੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਅੰਦਰ ਇਹ ਬਖਸ਼ਿਸ਼ ਕੀਤੀ ਹੈ। ਕਿਉਂਕਿ ਸਾਧ ਸੰਗਤ ਅੱਜ ਮੀਡੀਆ ਦਾ ਯੁੱਗ ਹੈ, ਇਤਨਾ ਜ਼ਿਆਦਾ ਇਸ ਸੰਸਾਰ ਦੇ ਅੰਦਰ ਕਰਮ ਕਾਂਡਾਂ ਦਾ ਪ੍ਰਚਾਰ ਹੁੰਦਾ ਪਿਆ, ਉਹਨਾਂ ਅੱਜ ਗੁਰਮਤਿ ਦਾ ਪ੍ਰਚਾਰ ਨਹੀਂ ਹੋ ਰਿਹਾ ਜਿੰਨਾ ਸੰਸਾਰ ਦੇ ਅੰਦਰ ਹੋਰ ਮਤਾਂ ਦਾ ਅਨ ਮਤਾਂ ਦਾ ਪ੍ਰਚਾਰ ਹੋ ਰਿਹਾ ਹੈ। ਜਿੰਨਾ ਮਨ ਮਤਾਂ ਦਾ ਸੰਸਾਰ ਦੇ ਅੰਦਰ ਜ਼ੋਰ ਦੇ ਨਾਲ ਪ੍ਰਚਾਰ ਹੋ ਰਿਹਾ ਹੈ, ਵਿਚਾਰ ਕੀਤੀ ਜਾਵੇ ਤੇ ਉਹਨਾਂ ਦੀ ਗੁਰਮਤਿ ਦਾ ਪ੍ਰਚਾਰ ਨਹੀਂ ਹੋ ਰਿਹਾ। ਤੇ ਜੋ ਕੁਝ ਬਾਰ-ਬਾਰ ਅੱਖਾਂ ਦੇ ਨਾਲ ਦੇਖਣਾ ਤੇ ਕੰਨਾਂ ਦੁਆਰਾ ਸੁਣਦਾ, ਉਹ ਸਾਡੇ ਮਨ ਤੇ ਸੁਭਾਵਿਕ ਹੀ ਅਸਰ ਪੈ ਜਾਂਦਾ ਹੈ। ਬਹੁਤਾਰ ਦੇ ਵਿੱਚ ਸਾਡੇ ਵਿੱਚੋਂ ਵੀ ਸਾਧ ਸੰਗਤ ਪੱਤਰੀਆਂ ਖਿਲਾਉਂਦੇ ਆ, ਬਾਰ-ਬਾਰ ਸ਼ਗਨਾਂ ਅਪਸ਼ਗਨਾਂ ਬਾਰੇ ਵਿਚਾਰਾਂ ਕੀਤੀਆਂ ਜਾਂਦੀਆਂ, ਪਰ ਭਾਈ ਗੁਰਦਾਸ ਸਾਹਿਬ ਜੀ ਨੇ ਵਚਨ ਕੀਤਾ, ਸਿੱਖ ਦਾ ਜੀਵਨ ਅਜਿਹਾ ਨਹੀਂ ਕਦੇ ਵੀ ਹੋਣਾ ਚਾਹੀਦਾ। ਸਿੱਖ ਨੂੰ ਕੇਵਲ ਆਪਣੇ ਗੁਰੂ ਚਰਨਾਂ ਤੇ ਭਰੋਸਾ ਹੋਣਾ ਚਾਹੀਦਾ ਹੈ। ਕੇਵਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੇ ਚਰਨਾਂ ਦੀ ਟੇਕ ਹੋਣੀ ਚਾਹੀਦੀ ਹੈ। ਆਓ ਸਾਧ ਸੰਗਤ ਪਿਆਰ ਦੇ ਨਾਲ ਹੁਣ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੇ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਮਰਨ ਨਾ ਮੂਰਖ ਪੁੱਛਿਆ
ਪੁੱਛੀ ਖੇਤ ਨਾ ਵਾਰ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੰਗ ਰਾਗ ਦੀ ਵਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1244 ਅੰਗ ਤੇ ਸ਼ਬਦ ਦੀ ਪ੍ਰਾਰੰਭਤਾ ਵਿੱਚ ਫਰਮਾਨ ਕਰ ਰਹੇ ਨੇ। ਸਿੱਖਾਂ ਦੇ ਬੇਨਤੀ ਕਰਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਐ ਸਿੱਖੋ, ਜਿਵੇਂ ਸੰਸਾਰ ਦੇ ਅੰਦਰ ਸ਼ਗਨਾਂ ਅਪਸ਼ਗਨਾਂ ਬਾਰੇ ਥਿੱਤਾਂ ਬਾਰੇ ਵਿਚਾਰ ਕੀਤੀ ਜਾਂਦੀ ਹੈ, ਮਰਨ ਦੇ ਸਮੇਂ ਤਾਂ ਕੋਈ ਐਸਾ ਸੰਸਾਰ ਦੇ ਅੰਦਰ ਜੀਵ ਨਹੀਂ ਪੁੱਛਣਾ ਕਰਦਾ ਕਿ ਕਿਹੜੀ ਥਿੱਤ ਹੈ, ਕਿਹੜਾ ਸਮਾਂ ਹੈ। ਇਹਦੇ ਬਾਬਤ ਤਾਂ ਕਦੇ ਕਿਸੇ ਨੇ ਕੋਈ ਵਿਚਾਰ ਨਹੀਂ ਕਰਨਾ ਕੀਤਾ। ਭਾਵ ਆਪਣੇ ਅੰਦਰ ਕਦੇ ਵੈਰਾਗ ਨਹੀਂ ਧਾਰਨ ਕੀਤਾ ਕਿ ਇਸ ਥਿੱਤ ਨੂੰ, ਇਸ ਵਾਰ ਨੂੰ, ਇਸ ਸਮੇਂ ਮੇਰੀ ਮੌਤ ਹੋਣੀ ਹੈ ਤਾਂ ਮੈਂ ਵੈਰਾਗ ਧਾਰਨ ਕਰਕੇ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਕਰਾਂ, ਆਪਣੀ ਸੁਰਤ ਨੂੰ ਸੰਸਾਰ ਤੋਂ ਉਪਰਾਮ ਕਰਕੇ ਪਰਮੇਸ਼ਰ ਦੀ ਯਾਦ ਵਿੱਚ ਜੋੜਾਂ। ਅਜਿਹਾ ਕਦੇ ਵੀ ਸੰਸਾਰ ਦੇ ਅੰਦਰ ਜੀਵ ਨੇ ਆਪਣੇ ਅੰਦਰ ਨਹੀਂ ਧਾਰਨ ਕੀਤਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ। ਨਾ ਕਿਸੇ ਨੇ ਮੂਰਤ ਸਮਾਂ ਪੁੱਛਿਆ, ਨਾ ਕਿਸੇ ਨੇ ਮੁਹੂਰਤ ਪੁੱਛਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਸੇ ਜਗਤ ਦੇ ਅੰਦਰ ਭਾਵੇਂ ਹੋਰ ਬਹੁਤ ਸਾਰੇ ਅਵਤਾਰ ਦੇ ਵਿੱਚ ਕਰਮ ਕਾਂਡ ਕੀਤੇ ਜਾਂਦੇ ਹੈ, ਪਰ ਜਿਹੜੇ ਅਲਪਗ ਜੀਵ ਹਨ ਉਹਨਾਂ ਕਦੇ ਵੀ ਆਪਣੇ ਹਿਰਦੇ ਅੰਦਰ ਵੈਰਾਗ ਨਹੀਂ ਧਾਰਨ ਕੀਤਾ ਕਿ ਮੇਰਾ ਮੌਤ ਦਾ ਸਮਾਂ ਕਦੋਂ ਆਉਣਾ ਹੈ। ਮਰਨਾ ਤਾਂ ਵਿਸਾਰ ਹੀ ਦੇਣਾ ਕੀਤਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਸ ਜੀਵ ਨੂੰ ਆਪਣੀ ਮੌਤ ਦਾ ਸਮਾਂ ਚੇਤੇ ਨਹੀਂ ਰਹਿੰਦਾ, ਉਹ ਜੀਵ ਫਿਰ ਬਾਰ-ਬਾਰ ਸੰਸਾਰ ਦੇ ਅੰਦਰ ਬੁਰੇ ਕਰਮ ਕਰਦਾ, ਪਾਪ ਕਰਮ ਕਰਦਾ ਹੈ। ਵਿਸਰਣੰ ਹਰਿ ਗੋਪਾਲਾ ਹੈ, ਪਰਮੇਸ਼ਰ ਨੂੰ ਵਿਸਾਰ ਦੇਣਾ ਕੀਤਾ ਹੈ। ਪਰਮਾਤਮਾ ਨੂੰ ਵਿਸਾਰ ਨਹੀਂ ਕਰਕੇ ਫਿਰ ਜਗਤ ਅੰਦਰ ਬੁਰੇ ਕਰਮਾਂ ਨੂੰ ਕਰਦਾ ਹੈ। ਜੇ ਮੌਤ ਦਾ ਡਰ ਹੋਵੇ ਫਿਰ ਪਰਮੇਸ਼ਰ ਦਾ ਯਾਦ ਆਉਂਦੀ ਹੈ, ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਅਜਿਹਾ ਕਦੇ ਨਹੀਂ ਕਿਸੇ ਤੋਂ ਪੁੱਛਿਆ, ਨਾ ਕਦੇ ਵਿਚਾਰ ਕੀਤੀ, ਨਾ ਸੋਚਣਾ ਕੀਤਾ। ਸੋਚ ਵਿਚਾਰ ਤੋਂ ਰਹਿਤ ਹੋ ਕਰਕੇ ਜੀਵ ਬੁਰੇ ਕਰਮ ਕਰਦਾ ਹੈ। ਔਰ ਇਸ ਲਈ ਕਦੇ ਵੀ ਇਸ ਅਲਪਗ ਜੀਵ ਨੇ ਆਪਣੇ ਅੰਦਰ ਵੈਰਾਗ ਨਹੀਂ ਧਾਰਨ ਕੀਤਾ। ਇੱਕ ਨੀ ਲੱਦਿਆ ਇੱਕ ਲੱਦ ਚੱਲੇ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ ਕਿ ਐਸੇ ਸੰਸਾਰ ਦੇ ਅਲਪਗ ਜੀਵ ਵਿਚਾਰ ਤੋਂ ਹੀਣੇ ਹੋ ਕਰਕੇ ਪਾਪ ਕਰਮ ਕਰ ਕਰਕੇ ਇੱਕ ਤਾਂ ਲੱਦ ਕਰਕੇ ਚਲੇ ਗਏ ਹਨ। ਇਗਨਾਂ ਨੇ ਪਾਪ ਕਰਮਾਂ ਦਾ ਜਿਹੜਾ ਭਾਰ ਪਾਂਡਿਆ ਨਾ ਆਪਣੇ ਸਿਰ ਤੇ ਲੱਦੀ ਹੋਈ ਹੈ। ਭਾਵ ਇੱਕ ਐਸੇ ਹਨ ਸੰਸਾਰ ਦੇ ਜੀਵ ਜਿਹੜੇ ਲੱਦ ਕਰਕੇ ਚਲੇ ਗਏ ਨੇ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ। ਇੱਕ ਉਹ ਜੀਵ ਹਨ ਜਿਨ੍ਹਾਂ ਨੇ ਸੰਸਾਰ ਤੋਂ ਕੂਚ ਕਰਨ ਵਾਸਤੇ ਤਿਆਰੀ ਕੀਤੀ ਹੋਈ ਹੈ ਔਰ ਬੁਰੇ ਕਰਮ ਕਰ ਕਰਕੇ ਪਾਪ ਕਰਮਾਂ ਦੀ ਪੰਡ ਆਪਣੇ ਸਿਰ ਚੱਕੀ ਹੈ। ਔਰ ਐਸੇ ਕਈ ਹਨ ਜਿਹੜੇ ਭਾਰ ਨੂੰ ਬੰਨ੍ਹਦੇ ਪਏ ਹਨ, ਭਾਵ ਕਿ ਹੋਰ ਬੁਰੇ ਕਰਮ ਕਰਨ ਵਾਸਤੇ ਭਾਰ ਬੰਨ੍ਹਦੇ ਪਏ ਹੈ। ਪਹਿਲਾਂ ਹੀ ਪਤਾ ਨਹੀਂ ਕਿੰਨਾ ਕੋਈ ਜਨਮਾਂ ਜਨਮਾਂਤਰਾਂ ਦਾ ਪਾਪ ਕਰਮਾਂ ਦਾ ਭਾਰ ਬੱਧਾ ਹੈ ਤੇ ਹੋਰ ਵੀ ਕਈ ਗੁਣਾ ਵੱਧ ਸੰਸਾਰ ਦੇ ਅੰਦਰ ਵਿਚਾਰ ਤੋਂ ਹੀਣੇ ਹੋਣ ਕਰਕੇ ਪਾਪ ਕਰਮ ਬੰਨ੍ਹਦੇ ਪਏ ਹਨ। ਕਰਮਾਂ ਅਨੁਸਾਰ ਇੱਕ ਨਾ ਜਿਹੜੇ ਇੱਕ ਐਸੇ ਸੰਸਾਰ ਦੇ ਜੀਵ ਹਨ ਉਹਨਾਂ ਨੂੰ ਸਾਖ ਤੇ ਪਾਪ ਕੇ ਸਖਤ ਦੀ ਤਾੜਨਾ ਕਰਨਾ ਕੀਤੀ ਹੈ। ਜਦੋਂ ਇਥੋਂ ਸੰਸਾਰ ਤੋਂ ਕੂਚ ਕਰਕੇ ਗਏ ਪਰਮੇਸ਼ਰ ਦੇ ਦਰ ਤੇ ਉਹਨਾਂ ਨੂੰ ਤਾੜਨਾ ਕੀਤੀ ਹੈ, ਪਾਪ ਕੇ ਸਖਤਾਈ ਵਰਤੀ ਗਈ ਉਹਨਾਂ ਤੇ। ਕੋਈ ਉਹਨਾਂ ਦਾ ਸਤਿਕਾਰ ਨਹੀਂ ਕੀਤਾ ਗਿਆ, ਨਾ ਉਹਨਾਂ ਨੂੰ ਸੁਖ ਆਰਾਮ ਕੋਈ ਮਿਲਣਾ ਕੀਤਾ। ਜਮਾਂ ਦੇ ਵਸ ਵਿੱਚ ਪਾ ਕੇ ਉਹਨਾਂ ਨੂੰ ਭਿਆਨਕ ਨਰਕਾਂ ਦੇ ਵਿੱਚ ਪਾਉਣਾ ਕੀਤਾ ਹੈ। ਤੇ ਇਕਨਾਂ ਦੀ ਸਾਰ ਸੰਭਾਲ ਹੋਈ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਜੀ ਦਾ ਚਿੰਤਨ ਕੀਤਾ, ਪਰਮੇਸ਼ਰ ਦੀ ਯਾਦ ਵਿੱਚ ਜੁੜ ਕੇ ਜਿਨ੍ਹਾਂ ਨੇ ਆਪਣਾ ਜੀਵਨ ਸਫਲਾ ਬਣਾਇਆ, ਉਹਨਾਂ ਦੀ ਸਾਰ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਸੰਭਾਲ ਕੀਤੀ ਹੈ। ਜਮਾਂ ਦੇ ਵਸ ਪੈਣ ਤੋਂ ਵਾਹਿਗੁਰੂ ਨੇ ਉਹਨਾਂ ਗੁਰਮੁਖ ਪਿਆਰਿਆਂ ਨੂੰ ਬਚਾ ਕੇ ਰੱਖਿਆ ਜਿਨ੍ਹਾਂ ਨੇ ਪਰਮਾਤਮਾ ਦਾ ਚਿੰਤਨ ਕੀਤਾ।
ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਪੜ੍ਹਦੇ ਹਾਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮਾਂ ਅਨੁਸਾਰ ਮਨੁੱਖ ਜਿਹੋ ਜਿਹੇ ਕਰਮ ਕਰਦਾ, ਜੇ ਚੰਗੇ ਕਰਮ ਕਰੇ ਸ਼ੁਭ ਗੁਣਾਂ ਦਾ ਧਾਰਨੀ ਬਣ ਕਰਕੇ, ਫਿਰ ਪਰਮਾਤਮਾ ਦੀ ਨੇੜਤਾ ਨੂੰ ਪਾ ਲੈਂਦਾ ਹੈ। ਅਸ਼ੁਭ ਕਰਮ ਕਰਨੇ ਕਰਕੇ, ਔਗੁਣਾਂ ਨੂੰ ਧਾਰਨ ਕਰਕੇ, ਮੰਦ ਕਰਮ ਕਰਨੇ ਕਰਕੇ ਪਰਮਾਤਮਾ ਤੋਂ ਦੂਰੀ ਹੁੰਦੀ ਹੈ। ਭਾਵ ਪਰਮੇਸ਼ਰ ਦੇ ਦਰ ਤੇ ਕਦੇ ਪ੍ਰਮਾਣ ਨਹੀਂ ਹੁੰਦਾ। ਇਉਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇੱਕ ਨਾ ਜੀਵਾਂ ਨੂੰ ਪ੍ਰਮਾਤਮਾ ਨੇ ਸਖਤਾਈ ਵਰਤਾਈ ਹੈ, ਭਾਵ ਕਿ ਉਹਨਾਂ ਨੂੰ ਆਪਣੇ ਸਰੂਪ ਦੀ ਪ੍ਰਾਪਤੀ ਨਹੀਂ ਕਰਵਾਉਣਾ ਕੀਤੀ। ਤੇ ਇੱਕ ਜਿਹੜੇ ਐਸੇ ਗੁਰਮੁਖ ਪਿਆਰੇ ਹਨ ਵਡਭਾਗੇ ਪੁਰਖ, ਜਿਨ੍ਹਾਂ ਨੇ ਸੇਵਾ ਸਿਮਰਨ ਕਰਕੇ ਜੀਵਨ ਵਿੱਚ ਸਫਲਤਾ ਪ੍ਰਾਪਤ ਕੀਤੀ, ਉਹਨਾਂ ਦੀ ਸਾਰ ਪਰਮੇਸ਼ਰ ਨੇ ਵਿਸ਼ੇਸ਼ ਕਰਕੇ ਆਪ ਕਿਰਪਾ ਕਰਕੇ ਸੰਭਾਲਣਾ ਕੀਤੀ ਹੈ। ਆਪ ਪਰਮੇਸ਼ਰ ਉਹਨਾਂ ਨੂੰ ਬਾਰ-ਬਾਰ ਸਾਰ ਯਾਦ ਕਰਦਾ ਹੈ, ਜਿਨ੍ਹਾਂ ਨੇ ਭਾਵਨਾ ਪ੍ਰੇਮ ਦੇ ਸਹਿਤ ਹੋ ਕੇ ਵਾਹਿਗੁਰੂ ਜੀ ਨੂੰ ਯਾਦ ਕੀਤਾ ਹੈ। ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਦਾ ਵਚਨ ਹੈ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਇੱਕ ਵਾਰ ਜੇ ਭਾਵਨਾ ਪ੍ਰੇਮ ਦੀ ਸਹਿਤ ਸਤਿਗੁਰੂ ਜੀ ਨੂੰ ਯਾਦ ਕਰੀਏ ਤੇ ਮਹਾਰਾਜ ਸੱਚੇ ਪਾਤਸ਼ਾਹ ਬਾਰ-ਬਾਰ ਆਪਣੇ ਸਿੱਖਾਂ ਨੂੰ ਯਾਦ ਕਰਦੇ ਹਨ। ਬਾਰ-ਬਾਰ ਸਤਿਗੁਰੂ ਜੀ ਕਿਰਪਾ ਕਰਕੇ ਪਰਵਰਿਸ਼ ਸਤਿਗੁਰੂ ਜੀ ਆਪ ਵਿਸ਼ੇਸ਼ ਕਰਕੇ ਰੱਖਿਆ ਕਰਦੇ ਹੈ। ਇਵੇਂ ਹੀ ਪਰਮਾਤਮਾ ਨੇ ਕਰਮਾਂ ਅਨੁਸਾਰ ਇੱਕ ਨਾ ਜੀਵਾਂ ਦੀ ਸਾਰ ਸੰਭਾਲ ਕੀਤੀ ਹੈ। ਨਰਕਾਂ ਦੀ ਭਿਆਨਕ ਅੱਗ ਵਿੱਚ ਪੈਣ ਤੋਂ ਪਰਮੇਸ਼ਰ ਨੇ ਆਪ ਬਚਾਇਆ ਹੈ, ਤੇ ਇੱਕ ਨਾਲ ਸਖਤਾਈ ਵਰਤਾ ਕਰਕੇ ਜਮਾਂ ਦੇ ਵਸ ਪਾਉਣਾ ਕੀਤਾ ਹੈ। ਭਾਵੇਂ ਕਿੰਨੇ ਕਿੰਨੇ ਸੰਸਾਰ ਦੇ ਰਾਜੇ ਮਹਾਰਾਜੇ ਬਾਦਸ਼ਾਹ ਵੀ ਹੋਏ ਨੇ, ਜਿਨ੍ਹਾਂ ਕੋਲ ਬਹੁਤ ਭਾਰੀ ਫੌਜਾਂ ਦੇ ਲਸ਼ਕਰ ਸਨ, ਕਿੰਨੇ ਵੱਡੇ ਵੱਡੇ ਸ਼ਾਹੀ ਖਜ਼ਾਨੇ ਸਨ, ਤੇ ਦਮਾਮਿਆਂ ਵੱਡੇ ਵੱਡੇ ਸਾਧ ਸੰਗਤ ਜਿਹੜੇ ਨਗਾਰੇ ਆਦਿਕ ਵੱਜਣ ਵਾਲੇ ਸੰਸਾਰ ਦੇ ਅੰਦਰ, ਉਹਨਾਂ ਕੋਲ ਐਸੀ ਚੋਟਾਂ ਨਗਾਰਿਆਂ ਤੇ ਵੱਜਦੇ ਸਨ ਤੇ ਪਹਾੜ ਵੀ ਜਿਹੜੇ ਕੰਬਣ ਲੱਗ ਪੈਂਦੇ ਸਨ। ਐਸੇ ਦਮਾਮੇ ਵੱਜਦੇ, ਉਹਨਾਂ ਦੀ ਆਵਾਜ਼ ਪ੍ਰਗਟ ਹੁੰਦੀ ਸੀ। ਇਹ ਸਭ ਕੁਝ ਸੰਸਾਰ ਦੇ ਅੰਦਰ ਉਹ ਛੱਡ ਕਰਕੇ ਚਲੇ ਗਏ, ਛੁੱਟ ਗਿਆ ਸਭ ਕੁਝ ਇੱਥੇ ਹੀ। ਜਿਸ ਦਾ ਹੰਕਾਰ ਕਰਦੇ ਸਨ, ਬਾਰ-ਬਾਰ ਮਾਣ ਕਰਦੇ ਸਨ, ਸਭ ਕੁਝ ਇੱਥੇ ਹੀ ਰਹਿ ਜਾਣਾ ਕੀਤਾ। ਕੁਝ ਵੀ ਸੰਸਾਰ ਤੋਂ ਨਾਲ ਲੈ ਕਰਕੇ ਜਾਏ, ਜੋ ਕੁਝ ਵੀ ਸਾਰਾ ਸੰਸਾਰ ਵਿੱਚ ਹੀ ਰਹਿ ਜਾਣਾ ਕੀਤਾ ਹੈ। ਜਿਵੇਂ ਜਗਤ ਵਿੱਚ ਆਏ ਸੀ ਤਿਵੇਂ ਹੀ ਸੰਸਾਰ ਤੋਂ ਚਲੇ ਗਏ, ਕੁਝ ਖੱਟ ਕਰਕੇ ਨਾ ਜਾਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਵਚਨ ਹੈ, ਕਹਿੰਦੇ ਹਨ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲਿਖੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇੱਕ ਰੱਤੀ ਭਰ ਵੀ ਕੁਝ ਲੇਖੇ ਵਿੱਚ ਨਹੀਂ ਜੀਵ ਦੇ ਪੈਂਦਾ ਜੇ ਪ੍ਰਮਾਤਮਾ ਦਾ ਭਜਨ ਨਹੀਂ ਕਰਦਾ। ਤਾਂ ਭਾਵੇਂ ਕੋਈ ਰਾਜਾ ਵੀ ਹੋਵੇ, ਚਾਹੇ ਮਹਾਰਾਜਾ, ਭਾਵੇਂ ਚੱਕਰਵਰਤੀ ਬਾਦਸ਼ਾਹ ਵੀ ਕਿਉਂ ਨਾ ਹੋ ਜਾਵੇ, ਪਰ ਪਰਮੇਸ਼ਰ ਦੇ ਭਜਨ ਕੀਤੇ ਤੋਂ ਬਿਨਾਂ ਇੱਕ ਰੱਤਾ ਭਰ ਵੀ ਪਰਮੇਸ਼ਰ ਦੇ ਦਰ ਤੇ ਕੋਈ ਲੇਖੇ ਵਿੱਚ ਨਹੀਂ ਪੈਂਦਾ। ਭਾਵੇਂ ਜਗਤ ਵਿੱਚ ਆਪਣੀ ਹਕੂਮੀਅਤ ਚਲਾਉਣਾ ਕਰੇ, ਸਭ ਥਾਵਾਂ ਤੇ ਆਪਣਾ ਸਿੱਕਾ ਵੀ ਭਾਵੇਂ ਜਮਾ ਲਵੇ, ਪਰ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਅਖੀਰ ਪਰਮੇਸ਼ਰ ਦੇ ਦਰ ਤੇ ਕਦੇ ਨਹੀਂ ਪ੍ਰਵਾਨ ਹੋ ਸਕਦਾ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਐਸੇ ਜਗਤ ਦੇ ਅੰਦਰ ਭਾਵੇਂ ਬੇਅੰਤ ਸੰਸਾਰ ਦੇ ਜੀਵ ਹਨ, ਲਸ਼ਕਰ ਸਣੈ ਦਮਾਮਿਆਂ, ਛੁੱਟੇ ਬੰਕ ਦੁਆਰ। ਸਭ ਕੁਝ ਕਿਲੇ ਆਦਿਕ ਸਭ ਸੰਸਾਰ ਦੇ ਵਿੱਚ ਹੀ ਛੁੱਟ ਜਾਣਾ ਕੀਤੇ ਹਨ। ਨਾਨਕ ਢੇਰੀ ਛਾਰ ਕੀ। ਇਹ ਪ੍ਰਮਾਤਮਾ ਨੇ ਜਿਹੜਾ ਸਰੀਰ ਬਣਾਇਆ ਹੈ ਨਾ, ਇੱਕ ਮਿੱਟੀ ਤੋਂ ਸਾਰੇ ਸਰੀਰ ਬਣਾਏ ਹੋਏ ਹੈ। ਏਕਨ ਮਾਟੀ ਕੁੰਜਰ ਚੀਟੀ, ਭਾਜਨ ਹੈ ਬਹੁ ਨਾਨਾਰੇ। ਪ੍ਰਮਾਤਮਾ ਨੇ ਇੱਕੋ ਮਿੱਟੀ ਤੋਂ ਸਾਰੇ ਸਰੀਰ ਰੂਪੀ ਘੜੇ ਬਣਾਏ ਹੋਏ ਹੈ। ਹਜ਼ੂਰ ਕਹਿੰਦੇ, ਇਹ ਜਾਣੋ ਕਿ ਸ਼ਾਰ ਸਵਾਰੂਪ ਹੋ ਜਾਣ ਵਾਲਾ ਹੈ। ਜੇ ਸਰੀਰ ਦਾ ਹੰਕਾਰ ਕਰਦੇ ਹੈ, ਮਾਣ ਕੀਤਾ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਸ ਮਿੱਟੀ ਦਾ ਬਣਿਆ ਹੋਇਆ ਸੀ ਨਾ, ਉਸੇ ਮਿੱਟੀ ਵਿੱਚ ਆਖਰਕਾਰ ਮਿਲ ਜਾਣਾ ਕੀਤਾ। ਨਾਨਕ ਢੇਰੀ ਛਾਰ ਕੀ। ਇਹ ਛਾਰ ਜਾਣੋ ਕਿ ਸਵਾਹ ਦੀ ਸਰੀਰ ਰੂਪੀ ਢੇਰੀ ਹੈ। ਜਦੋਂ ਪਰਮਾਤਮਾ ਨੇ ਆਪਣੀ ਜੋਤ ਇਸ ਸਰੀਰ ਦੇ ਵਿੱਚੋਂ ਕੱਢ ਲੈਣਾ ਕੀਤੀ,
ਉਸ ਸਮੇਂ ਭੀ ਫਿਰ ਹੋਈ ਛਾਰ, ਉਸ ਸਮੇਂ ਫਿਰ ਛਾਰ ਸਵਾਰ ਹੀ ਬਣਨਾ ਕੀਤੀ ਹੈ, ਕਿਸੇ ਵੀ ਲੇਖੇ ਵਿੱਚ ਨਹੀਂ ਆਈ। ਜੇ ਸਰੀਰ ਦਾ ਬਾਰ-ਬਾਰ ਹੰਕਾਰ ਕਰਦਾ ਸੀ, ਮਾਣ ਕਰਦਾ ਸੀ ਕਿ ਮੇਰੇ ਸਰੀਰ ਦੇ ਵਿੱਚ ਬਹੁਤਾ ਬਲ ਹੈ, ਮੇਰਾ ਸੁੰਦਰ ਸਰੂਪ ਹੈ ਇਤਿਆਦਿਕ, ਬਾਰ-ਬਾਰ ਇਹ ਸਰੀਰ ਦਾ ਦੇਹੀ ਦਾ ਮਾਣ ਕਰੀ ਜਾਂਦਾ ਸੀ। ਪਰ ਹਜ਼ੂਰ ਕਹਿੰਦੇ ਜਿਸ ਛਾਰ ਸਵਾਦ ਤੋਂ ਬਣੇ ਸੀ ਉਸੇ ਸਵਾਦ ਦੇ ਵਿੱਚ ਅੰਸ਼ ਮਿਲ ਗਿਆ, ਕਿਸੇ ਵੀ ਲੇਖੇ ਵਿੱਚ ਨਹੀਂ ਆਉਣਾ ਕੀਤਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਜਗਤ ਅੰਦਰ ਭਾਵੇਂ ਕੋਈ ਕੰਗਾਲ ਹੈ, ਕੋਈ ਧਨਵਾਨ ਹੈ, ਕੋਈ ਰਾਜਾ ਚਾਹੇ ਪ੍ਰਜਾ ਹੈ, ਕਿਸੇ ਵੀ ਜੀਵ ਦਾ ਸਰੀਰ ਕਰਕੇ ਸੰਸਾਰ ਵਿੱਚ ਨਹੀਂ ਰਹਿਣਾ ਬਣਦਾ ਹੈ। ਜੇ ਨਹੀਂ ਰਹਿਣਾ ਬਣਦਾ ਤੇ ਫਿਰ ਐਸੇ ਕਰਮ ਨਖਿੱਧ ਕਰਮ ਕਮਾ ਕਰਕੇ ਕਿਉਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਜਾ ਕੇ ਮੁਨਕਰ ਹੋਣਾ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਐਸੇ ਬੇਅੰਤ ਤਮਾਮ ਸੰਸਾਰ ਦੇ ਜੀਵ ਹੈ ਜਿਨ੍ਹਾਂ ਨੇ ਵਿਚਾਰ ਤੋਂ ਹੀਣੇ ਹੋਣ ਕਰਕੇ ਪਰਮਾਤਮਾ ਨੂੰ ਭੁਲਾ ਦਿੱਤਾ ਹੈ, ਕੇਵਲ ਮੈਂ ਮੇਰੀ ਵਿੱਚ ਲੱਗ ਕੇ ਆਪਣੇ ਜੀਵਨ ਨੂੰ ਅਜਾਈ ਹੀ ਗੁਜ਼ਾਰਿਆ ਹੈ। ਮਹੱਲਾ ਪਹਿਲਾ। ਨਾਨਕ ਢੇਰੀ ਢਹਿ ਪਈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਸਰੀਰ ਰੂਪੀ ਢੇਰੀ ਸੀ ਨਾ, ਇਸਨੇ ਢਹਿ ਜਾਣਾ ਕੀਤਾ ਅੰਤ ਸਮੇਂ। ਪਤਾ ਨਹੀਂ ਕਈ ਸਮੇਂ ਇਹ ਸਦਾ ਆ ਜਾਵੇ, ਨਹਿ ਬਾਰਿਕ ਨਹਿ ਜੋਬ ਨਹਿ ਬਿਰਦੀ ਕਸ਼ ਬੰਦ, ਉਹ ਬੇਰਾ ਨਹਿ ਬੁੱਧੀਐ ਜੋ ਆਏ ਪਰ ਜਮ ਖੰਦ। ਪਤਾ ਨਹੀਂ ਹੈ, ਬਾਲਕ ਅਵਸਥਾ ਵਿੱਚ ਆ ਜਾਵੇ, ਜਵਾਨੀ ਦੀ ਅਵਸਥਾ ਵਿੱਚ ਆ ਜਾਵੇ, ਨਹੀਂ ਤਾਂ ਬੁਢੇਪੇ ਵਿੱਚ ਤਾਂ ਫਿਰ ਆਉਣਾ ਹੀ ਹੈ। ਭਾਵ ਤਿੰਨ ਅਵਸਥਾਵਾਂ ਨੇ, ਤਿੰਨਾਂ ਵਿੱਚੋਂ ਪਤਾ ਨਹੀਂ ਕਿਹੜੇ ਸਮੇਂ ਪਰਮੇਸ਼ਰ ਦਾ ਸੱਦਾ ਆ ਜਾਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਢੇਰੀ ਢਹਿ ਪਈ। ਇਹ ਸਰੀਰ ਰੂਪੀ ਜਿਹੜੀ ਢੇਰੀ ਬਣੀ ਹੋਈ ਸੀ ਉਸਨੇ ਢਹਿ ਜਾਣਾ ਕੀਤਾ ਹੈ। ਇਹ ਮਿੱਟੀ ਦਾ ਪਰਮਾਤਮਾ ਨੇ ਸਾਧ ਸੰਗਤ ਸਰੀਰ ਰੂਪੀ ਕਿਲਾ ਬਣਾਇਆ ਸੀ। ਕੋਟ ਦਾ ਆਖਰੀ ਅਰਥ ਹੈ ਕਿਲਾ। ਪਰਮਾਤਮਾ ਨੇ ਸਰੀਰ ਰੂਪੀ ਕਿਲਾ ਬਣਾਇਆ ਹੈ ਔਰ ਇਹ ਸਰੀਰ ਰੂਪੀ ਕਿਲੇ ਨੇ ਢੇਰੀ ਹੋ ਜਾਣਾ ਕੀਤਾ ਜਦੋਂ ਪਰਮਾਤਮਾ ਨੇ ਆਪਣੀ ਜੋਤ ਖਿੱਚ ਲਈ ਹੈ। ਗੱਡੇ ਦੀ ਤਰ੍ਹਾਂ ਧੁਰਾ ਟੁੱਟ ਜਾਵੇ ਤੇ ਗੱਡਾ ਉੱਥੇ ਹੀ ਸਾਧ ਸੰਗਤ ਸਾਰਾ ਢੱਟ ਜਾਂਦਾ ਹੈ, ਤੁਰ ਨਹੀਂ ਸਕਦਾ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੀ ਜੋਤ ਰੂਪੀ ਧੁਰਾ ਹੈ ਸਾਡੇ ਸਰੀਰ ਦੇ ਅੰਦਰ। ਜਦੋਂ ਪਰਮਾਤਮਾ ਕੱਢ ਲੈਂਦਾ ਹੈ, ਜਿਸ ਮਿੱਟੀ ਦਾ ਬਣਿਆ ਹੋਇਆ ਸਰੀਰ ਰੂਪੀ ਕਿਲਾ ਉਸ ਮਿੱਟੀ ਵਿੱਚ ਮਿਲ ਜਾਂਦਾ ਹੈ। ਕੋਈ ਜ਼ਿਆਦਾ ਸਮਾਂ ਰਹਿਣ ਵਾਲਾ ਨਹੀਂ ਹੈ। ਮਿੱਟੀ ਦਾ ਜਾਂ ਰੇਤੇ ਦਾ ਕਿਸੇ ਨੇ ਘਰ ਬਣਾਇਆ ਹੋਵੇ ਤੇ ਕਿੰਨਾ ਕੁ ਸਮਾਂ ਠਹਿਰ ਸਕਦਾ ਹੈ। ਜਿਵੇਂ ਬੱਚਾ ਰੇਲ ਤੇ ਬੈਠ ਕਰਕੇ ਘਰ ਬਣਾਉਂਦਾ ਹੈ, ਦੇਖ ਕੇ ਖਿੜ ਖਿੜਾ ਕੇ ਹੱਸਦਾ ਹੈ, ਪਰ ਛਿਨ ਮਾਤਰ ਸਮੇਂ ਵਿੱਚ ਉਹ ਢੱਟ ਜਾਂਦਾ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਵਾਦ ਸ਼ਾਦ ਰੂਪ ਹੋ ਜਾਣ ਵਾਲਾ ਇਹ ਸਰੀਰ ਰੂਪੀ ਕਿਲਾ ਕੋਈ ਜ਼ਿਆਦਾ ਸਮਾਂ ਰਹਿਣ ਵਾਲਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲਾਗਈ ਜਿਉ ਕਾਗਜ਼ ਬੂੰਦਾਰ। ਕਾਗਜ਼ ਨੂੰ ਪਾਣੀ ਵਿੱਚ ਪਾ ਦਈਏ ਤੇ ਕਿੰਨਾ ਕੁ ਸਮਾਂ ਸਾਧ ਸੰਗਤ ਦੀ ਠਹਿਰ ਸਕਦਾ ਹੈ, ਜ਼ਿਆਦਾ ਸਮਾਂ ਨਹੀਂ। ਜਿਉਂ ਕਾਗਜ਼ ਬੂੰਦਾਰ, ਪਾਣੀ ਵਿੱਚ ਪਾਏ ਹੋਏ ਕਾਗਜ਼ ਦੀ ਤਰ੍ਹਾਂ ਇਸ ਸੰਸਾਰ ਦੇ ਜੀਵਾਂ ਦੀ ਹਾਲਤ ਹੈ। ਐਵੇਂ ਹੰਕਾਰ ਕਰੀ ਜਾਂਦਾ ਹੈ, ਮੈਂ ਮੇਰੀ ਬਾਰ-ਬਾਰ ਕਰੀ ਜਾਂਦਾ ਹੈ, ਪਰ ਕਿੰਨਾ ਕੁ ਸਮਾਂ ਸੰਸਾਰ ਦੇ ਵਿੱਚ ਰਹੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੌਲ ਦਾ ਮੰਡਲ ਪਰਮੇਸ਼ਰ ਨੇ ਸਿਰਜਿਆ ਹੈ ਤੇ ਜਿਨ੍ਹਾਂ ਅਗਿਆਨੀ ਜੀਵਾਂ ਨੇ ਵਿਚਾਰ ਤੋਂ ਹੀਣੇ ਹੋਣ ਕਰਕੇ ਭੀਤਰ ਆਪਣੇ ਹਿਰਦੇ ਘਰ ਦੇ ਅੰਦਰ ਮਨ ਰੂਪੀ ਚੋਰ ਨੂੰ ਬਿਠਾਉਣਾ ਕੀਤਾ ਹੈ, ਅਥਵਾ ਵਿਕਾਰਾਂ ਰੂਪੀ ਚੋਰ ਆਪਣੇ ਅੰਦਰ ਧਾਰਨ ਕਰਕੇ ਰੱਖੇ ਹਨ। ਉਹ ਜਾਣਨਾ ਕਰੋ ਕਿ ਆਪ ਵੀ ਖੋਟੇ ਹਨ ਅਤੇ ਜਗਤ ਦੇ ਜੀਵਾਂ ਨਾਲ ਵੀ ਖੋਟ ਭਰੇ ਕਰਮ ਕਰਦੇ ਹੈ। ਭਾਵ ਆਪ ਵੀ ਸੰਸਾਰ ਦੇ ਖੋਟੇ ਕਰਮ ਕਰਦੇ ਹੈ ਜੋ ਕਿਸੇ ਵੀ ਲੇਖੇ ਵਿੱਚ ਆਉਣ ਵਾਲੇ ਨਹੀਂ। ਜਿਵੇਂ ਕਿਹਾ ਜਾਂਦਾ ਜੀ ਖੋਟਾ ਪੈਸਾ, ਉਹ ਕੋਈ ਉਹਦਾ ਬਾਜ਼ਾਰ ਵਿੱਚੋਂ ਕੁਝ ਖਰੀਦਿਆ ਨਹੀਂ ਜਾ ਸਕਦਾ, ਕਿਸੇ ਕੰਮ ਨਹੀਂ ਆਉਂਦਾ। ਐਸੇ ਜਿਹੜੇ ਖੋਟੇ ਕਰਮ ਕਰਨੇ ਹਨ ਕਿਸੇ ਵੀ ਲੇਖੇ ਵਿੱਚ ਆਉਣ ਵਾਲੇ ਨਹੀਂ ਹੈ। ਹਜ਼ੂਰ ਕਹਿੰਦੇ ਉਹ ਜੀਵ ਆਪ ਖੋਟੇ ਕਰਮ ਕਰਦੇ ਹੈ ਅਤੇ ਜਗਤ ਦੇ ਜੀਵਾਂ ਦੇ ਨਾਲ ਵੀ ਖੋਟ ਭਰੇ ਕਰਮ ਕਰਦੇ ਹਨ। ਕਿਸੇ ਦਾ ਕਦੇ ਭਲਾ ਨਹੀਂ ਸੋਚਣਾ।
ਹਰ ਸਮੇਂ ਈਰਖਾ ਵਸ ਹੋ ਕਰਕੇ, ਹਰ ਸਮੇਂ ਮਨ ਦੇ ਵਿੱਚ ਖੋੜਤਾ ਧਾਰਨ ਕਰਕੇ ਰੱਖਣੀ ਹੈ। ਕਿਸੇ ਨੂੰ ਸਲਾਹ ਦੇਣੀ ਉਹ ਵੀ ਮਾੜੀ, ਕਿਸੇ ਨੂੰ ਕੋਈ ਰਸਤਾ ਦੱਸਣਾ ਉਹ ਵੀ ਮਾੜਾ, ਜੇ ਕਿਸੇ ਨੇ ਕੁਝ ਪੁੱਛ ਲਿਆ ਉਹ ਵੀ ਮਾੜਾ ਦੱਸਣਾ, ਮਾੜਾ ਕਹਿਣਾ, ਮਾੜਾ ਸੁਣਨਾ। ਐਸੀ ਮਨ ਦੇ ਅੰਦਰ ਖੋੜਤਾ ਧਾਰਨ ਕਰਨ ਵਾਲਾ ਹਜ਼ੂਰ ਕਹਿੰਦੇ ਹਨ ਕਦੇ ਵੀ ਚੰਗੇ ਕਰਮ ਨਹੀਂ ਕਰ ਸਕਦਾ, ਨਾ ਕਿਸੇ ਦਾ ਕਦੇ ਭਲਾ ਸੋਚ ਸਕਦਾ ਹੈ, ਨਾ ਕਿਸੇ ਦੇ ਉਪਕਾਰ ਕਰ ਸਕਦਾ ਹੈ। ਕੇਵਲ ਉਹਦੇ ਮਨ ਦੇ ਅੰਦਰ ਖੋਟ ਹੈ, ਖੋਟ ਦਾ ਪਰੇ ਕਰਮ ਕਰਦਾ ਤੇ ਹੋਰ ਸੰਸਾਰ ਦੇ ਜੀਵਾਂ ਨਾਲ ਵੀ ਖੋਟੇ ਕਰਮ ਕਰਦਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਭੀਤਰ ਚੋਰ ਬਹਾਲਿਆ ਖੋਟ ਵੇ ਜੀਆ ਖੋਟ, ਹੇ ਜੀਵਾ ਹੇ ਪ੍ਰਾਣਾਧਾਰੀ ਜੀਵੋ, ਐਵੇਂ ਕਿਉਂ ਖੋਟੇ ਕਰਮ ਕਰਦੇ ਪਏ ਹੋ? ਖੋਟਿਆਂ ਤੋਂ ਖੋਟੇ ਸੰਸਾਰ ਦੇ ਅੰਦਰ ਨਖੇਧ ਪਾਪ ਤੋਂ ਵੱਡਾ ਪਾਪ ਕਰਮ ਕਰਨ ਤੋਂ ਕਿਉਂ ਨਹੀਂ ਤੁਸੀਂ ਗੁਰੇਜ਼ ਕਰਦੇ? ਕਿਉਂ ਨਹੀਂ ਕਰਦੇ? ਕਿਉਂ ਸੰਸਾਰ ਦੇ ਅੰਦਰ ਬਾਰ-ਬਾਰ ਐਵੇਂ ਬੁਰੇ ਕਰਮ ਕਰਦੇ ਪਏ ਹੋ, ਜਿਨ੍ਹਾਂ ਕਰਕੇ ਕਦੇ ਵੀ ਜੀਵਨ ਨੂੰ ਸਫਲਿਆ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਕਰਕੇ ਕਦੇ ਵੀ ਜੰਮਣ ਮਰਨ ਤੋਂ ਖਹਿੜਾ ਛੁੱਟ ਨਹੀਂ ਸਕਦਾ? ਐਸੇ ਖੋਟ ਭਰੇ ਕਰਮਾਂ ਨੂੰ ਕਰਦੇ ਪਏ ਹੋ। ਪਰ ਹਜ਼ੂਰ ਕਹਿੰਦੇ ਇਸ ਦੇਹੀ ਦੇ ਅੰਦਰ ਇਹਨਾਂ ਨੇ ਵਿਕਾਰਾਂ ਨੂੰ ਆਪਣੇ ਅੰਦਰ ਧਾਰਨ ਕਰਕੇ ਰੱਖਿਆ ਹੋਇਆ ਹੈ। ਪਰ ਸਤਿਗੁਰੂ ਜੀ ਦਾ ਬਚਨ ਆਉਂਦਾ ਹੈ, ਕਹਿੰਦੇ ਹਨ ਕਿ ਮਨਮੁਖ ਜੀਵ ਨੂੰ ਬੇਸਮਝੀ ਕਰਕੇ ਪਤਾ ਨਹੀਂ ਚੱਲਦਾ ਕਿ ਮੇਰੇ ਅੰਦਰ ਵੀ ਚੋਰ ਬੈਠੇ ਹੋਏ ਹਨ। ਇਸ ਦੇਹੀ ਅੰਦਰ ਪੰਜ ਚੋਰ ਵਸਹਿ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਅੰਮ੍ਰਿਤ ਲੂਟਹਿ ਮਨਮੁਖ ਨਹੀਂ ਬੂਝਹਿ ਕੋਈ ਨਾ ਸੁਣੈ ਪੁਕਾਰ। ਕੋਈ ਪਤਾ ਨਹੀਂ ਲੱਗਦਾ, ਬੇਸਮਝੀ ਕਰਕੇ ਵਿਚਾਰ ਤੋਂ ਹੀਣੇ ਹੋਣ ਕਰਕੇ ਆਪਣੇ ਅੰਦਰ ਵਿਕਾਰਾਂ ਰੂਪੀ ਚੋਰਾਂ ਨੂੰ ਧਾਰਨ ਕਰਕੇ ਰੱਖਿਆ ਹੋਇਆ ਹੈ, ਜਿਸ ਕਰਕੇ ਇਹ ਜੀਵ ਖੋਟੇ ਕਰਮ ਕਰਦਾ ਹੈ, ਵਿਕਾਰਾਂ ਦੇ ਅਧੀਨ ਹੋ ਕਰਕੇ ਬਾਰ-ਬਾਰ ਖੋਟ ਭਰੇ ਕਰਮ ਹੀ ਕਰਦਾ ਹੈ। ਪੌੜੀ ਜਿਨ ਅੰਦਰ ਨਿੰਦਾ ਦੁਸ਼ਟ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪੌੜੀ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ। ਹਜ਼ੂਰ ਫਰਮਾਉਂਦੇ ਹਨ ਕਿ ਜਿਨ੍ਹਾਂ ਦੇ ਅੰਦਰ ਨਿੰਦਿਆ ਕਰਨ ਦਾ ਵੱਡਾ ਵਿਕਾਰ ਹੈ, ਸਾਧ ਸੰਗਤ ਨਿੰਦਿਆ ਕਰਨੀ ਵੀ ਇੱਕ ਬਹੁਤ ਵੱਡਾ ਵਿਕਾਰ ਹੈ, ਬਹੁਤ ਬੁਰਾ ਕਰਮ ਹੈ। ਜਿਸ ਨਿੰਦਿਆ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਬਾਰ-ਬਾਰ ਤਾੜਨਾ ਕੀਤੀ ਹੈ ਕਿ ਕਦੇ ਭੁੱਲ ਕਰਕੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਉਂਕਿ ਨਿੰਦਕ ਬੰਦੇ ਦੀ ਕਦੇ ਗਤੀ ਨਹੀਂ ਹੋ ਸਕਦੀ। ਨਿੰਦਕ ਕੀ ਗਾਤ ਕਦ ਕੋ ਨਾਹੀ, ਚਾਹੇ ਕਿੰਨਾ ਵੀ ਯਤਨ ਕਰ ਲਵੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿੰਦਕ ਬੰਦਾ ਕਦੇ ਮੁਕਤ ਨਹੀਂ ਹੋ ਸਕਦਾ। ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਜਿਨ ਅੰਦਰ ਨਿੰਦਾ ਦੁਸ਼ਟ ਹੈ, ਦੁਸ਼ਟਤਾਈ ਹੈ, ਐਸਾ ਪੈੜਾ ਸੁਭਾਅ ਜਿਸ ਨੇ ਆਪਣੇ ਅੰਦਰ ਨਿੰਦਿਆ ਦਾ ਧਾਰਨ ਕਰਕੇ ਰੱਖਿਆ ਹੈ। ਨੱਕ ਵੱਡੇ ਨੱਕ ਵਡਾਇਆ। ਹਜ਼ੂਰ ਕਹਿੰਦੇ ਐਸ ਲੋਕ ਦੇ ਵਿੱਚ ਵੀ ਉਹਨਾਂ ਦੇ ਨੱਕ ਵੱਢੇ ਜਾਂਦੇ ਹੈ, ਭਾਵ ਕਿ ਸ਼ਰਮਸ਼ਾਰ ਕੀਤਾ ਜਾਂਦਾ ਹੈ, ਉਹਨਾਂ ਨੂੰ ਲਾਹਣਤਾਂ ਪਾਈਆਂ ਜਾਂਦੀਆਂ, ਬੇਇੱਜ਼ਤੀ ਕੀਤੀ ਜਾਂਦੀ ਹੈ। ਤੇ ਨੱਕ ਵਡਾਇਆ, ਪਰਮੇਸ਼ਰ ਦੇ ਦਰ ਤੇ ਵੀ ਕਿਤੇ ਉਹਨਾਂ ਦੇ ਗਲ ਵਿੱਚ ਹਾਰ ਨਹੀਂ ਪਏ, ਉੱਥੇ ਜਾ ਕੇ ਵੀ ਉਹਨਾਂ ਦੇ ਨੱਕ ਵੱਢੇ ਗਏ ਹੈ। ਪਰਮੇਸ਼ਰ ਦੇ ਦਰ ਤੇ ਵੀ ਉਹਨਾਂ ਨੂੰ ਸਾਧ ਸੰਗਤ ਲਾਹਣਤਾਂ ਹੀ ਪੈਣਾ ਕੀਤੀਆਂ ਹਨ। ਐਸੇ ਜਿਨ੍ਹਾਂ ਨੇ ਨਿੰਦਿਆ ਕਰਨਾ ਸੰਸਾਰ ਦੇ ਅੰਦਰ ਮੁੱਖ ਕਰਮ ਸਮਝਣਾ ਕੀਤਾ। ਪਰ ਹਜ਼ੂਰ ਕਹਿੰਦੇ ਜਿਹੜਾ ਜੀਵ ਨਿੰਦਿਆ ਕਰਦਾ ਹੈ ਨਾ, ਇਹ ਜਾਣੋ ਕਿ ਦੂਜਿਆਂ ਦਾ ਪਾਪ ਕਰਮਾਂ ਦਾ ਭਾਰ ਆਪਣੇ ਸਿਰ ਚੁੱਕਦਾ ਪਿਆ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹੀ ਦਾ ਬਚਨ ਪੜ੍ਹਦੇ ਹਾਂ, ਅਸੰਖ ਨਿੰਦਕ ਸਿਰ ਕਰਹਿ ਭਾਰ। ਅਸੰਖ ਅਣਗਿਣਤ ਹੀ ਐਸੇ ਜਗਤ ਦੇ ਅੰਦਰ ਜੀਵ ਹਨ ਜਿਹੜੇ ਦੂਜਿਆਂ ਦੀ ਨਿੰਦਿਆ ਕਰ ਕਰਕੇ ਆਪਣੇ ਸਿਰ ਭਾਰ ਪਾਪ ਕਰਮਾਂ ਦੀ ਪੰਡਾ ਚੱਕੀ ਜਾਂਦੇ ਪਏ ਹਨ। ਬੇਅੰਤ ਐਸੇ ਤਮਾਮ ਸੰਸਾਰ ਦੇ ਜੀਵ ਹੈ। ਪਰ ਸਤਿਗੁਰੂ ਜੀ ਤਾਂ ਇਉਂ ਤਾੜਨਾ ਭਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ, ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ, ਅੰਤ ਕਾਲ ਤਿਨ ਨਿੰਦਕਾ ਨਰਕੇ ਕੋਰ ਪਚਨ। ਭਿਆਨਕ ਨਰਕਾਂ ਦੀ ਅੱਗ ਦੇ ਵਿੱਚ ਉਹਨਾਂ ਨੂੰ ਪਾਇਆ ਜਾਂਦਾ ਹੈ, ਮੂੰਹ ਕਾਲੇ ਕੀਤੇ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਜੀਵ ਸੰਸਾਰ ਦੇ ਜਿਹੜੇ ਨਿੰਦਕ ਹਨ, ਫਿਰ ਮਹਾਨ ਉਹਨਾਂ ਦੇ ਕਹਿੰਦੇ ਹਿਰਦਿਓਂ
ਜਿਹੜਾ ਹਿਰਦਾ ਉਹਨਾਂ ਦਾ ਹੈ ਨਾ, ਮਹਾਨ ਕਰੂਪ ਖੋਟਾ ਰੂਪ ਉਸ ਨੇ ਧਾਰਨ ਕੀਤਾ ਹੋਇਆ ਹੈ। ਕਿਉਂਕਿ ਸਰੀਰ ਵੀ ਸਾਡਾ ਦੋ ਤਰ੍ਹਾਂ ਦਾ ਹੈ, ਇੱਕ ਸਥੂਲ ਸਰੀਰ ਹੈ, ਇੱਕ ਸੂਖਸ਼ਮ ਸਰੀਰ ਹੈ। ਬਾਹਰੋਂ ਭਾਵੇਂ ਕਿੰਨਾ ਵੀ ਆਪਣੇ ਸਰੀਰ ਨੂੰ ਸੋਹਣਾ ਬਣਾ ਕੇ ਸੰਸਾਰ ਦੇ ਅੰਦਰ ਸੋਹਣੇ ਕੱਪੜੇ ਪਹਿਨ ਕਰਕੇ ਜਗਤ ਦੇ ਲੋਕਾਂ ਨੂੰ ਭਰਮਾਉਣਾ ਕਰੇ, ਪਰ ਹਜ਼ੂਰ ਕਹਿੰਦੇ ਨਿੰਦਕ ਬੰਦੇ ਦਾ ਜਿਹੜਾ ਅੰਤःਕਰਨ ਹਿਰਦਾ ਹੈ ਨਾ, ਉਹ ਕਰੂਪ ਹੈ, ਬਹੁਤ ਐਸਾ ਭਿਆਨਕ ਰੂਪ ਹੈ, ਐਸਾ ਉਹਨੇ ਕਰੂਪ ਖੋਟਾ ਰੂਪ ਧਾਰਨ ਕੀਤਾ ਹੋਇਆ ਹੈ ਤੇ ਸਦਾ ਹੀ ਦੁਖੀ ਹੋਣਾ ਕਰਦਾ ਹੈ। ਐਸੇ ਜਗਤ ਦੇ ਜੀਵ ਸਦਾ ਹੀ ਦੂਜਿਆਂ ਦਾ ਸੁੱਖ ਦੇਖ ਕਰਕੇ ਈਰਖਾ ਵਸ ਹੋ ਕਰਕੇ ਨਿੰਦਿਆ ਕਰਨ ਵਾਲੇ ਸਦਾ ਦੁਖੀ ਹੁੰਦੇ ਹਨ। ਕਾਲੇ ਮੋਹ ਮਾਇਆ ਔਰ ਜਗਤ ਦੀ ਮੋਹ ਮਮਤਾ ਕਰਕੇ ਸਾਧ ਸੰਗਤ ਉਹਨਾਂ ਨੂੰ ਕਾਲੇ ਦਾਗ ਲੱਗਣਾ ਕੀਤੇ ਹੈ। ਕਦੇ ਕਿਸੇ ਵਿਕਾਰ ਭਰਿਆ ਕਰਮ ਕਰਨੇ ਕਰਕੇ ਦਾਗ ਲੱਗ ਗਿਆ, ਕਦੇ ਕਿਸੇ ਤਰ੍ਹਾਂ ਵਿਕਾਰਾਂ ਭਰਿਆ ਕਰਮ ਕਰਨੇ ਕਰਕੇ ਦਾਗ ਲੱਗ ਜਾਣਾ ਕੀਤਾ। ਔਰ ਜਗਤ ਦੀ ਮੋਹ ਮਮਤਾ ਕਰਕੇ ਪਰਮੇਸ਼ਰ ਨੂੰ ਨਾ ਯਾਦ ਕਰਨ ਰੂਪੀ ਵੀ ਦਾਗ ਲੱਗਾ ਹੈ। ਜ਼ਿੰਦਗੀ ਵਿੱਚ ਬਹੁਤ ਵੱਡਾ ਕਲੰਕ ਲੱਗਾ ਹੈ, ਪਰਮਾਤਮਾ ਦੇ ਨਾਲ ਕੀਤੇ ਹੋਏ ਇਕਰਾਰ ਨੂੰ ਵਿਸਾਰਨ ਦਾ, ਪਰਮੇਸ਼ਰ ਦੀ ਯਾਦ ਵਿੱਚ ਨਾ ਜੁੜਨ ਦਾ ਵੀ ਐਸਾ ਜੀਵ ਦੇ ਦਾਗ ਲੱਗਣਾ ਕੀਤਾ ਹੈ। ਭਲਕੇ ਉੱਠ ਨਿਤ ਸਰ ਦਰਬ ਰਹਿ। ਧੰਨ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਨਿਤਾ ਪ੍ਰਤੀ ਭਲਕੇ ਸਵੇਰੇ ਉੱਠ ਕਰਕੇ ਸੰਸਾਰ ਦੇ ਹਰ ਸਮੇਂ ਕਦੇ ਕਿਸੇ ਥਾਂ ਤੇ ਪਰਾਏ ਧਨ ਨੂੰ ਚੁਰਾਉਣ ਦਾ ਯਤਨ ਕਰਦਾ ਹੈ, ਕਦੇ ਕਿਸੇ ਦਾ ਧਨ ਚੁਰਾ ਕਰਕੇ ਲਿਆਉਣਾ ਕਰਦਾ ਹੈ। ਹਰ ਨਾਮ ਚੁਰਾਇਆ ਅਤੇ ਹਰੀ ਪਰਮੇਸ਼ਰ ਦੇ ਨਾਮ ਨੂੰ ਵੀ ਚੁਰਾਉਣਾ ਕੀਤਾ। ਕਿਵੇਂ? ਆਪਣੇ ਮਨ ਨੂੰ ਸਦਾ ਹੀ ਅਵੇਸਲਾ ਰੱਖਿਆ, ਸਦਾ ਹੀ ਸਖਣਾ ਰੱਖਿਆ ਹੈ ਪਰਮੇਸ਼ਰ ਦੇ ਨਾਮ ਨੂੰ ਜਪਣ ਤੋਂ। ਮਨ ਨੂੰ ਕਦੇ ਇਸ ਪਾਸੇ ਲਗਾਇਆ ਹੀ ਨਹੀਂ, ਕਦੇ ਇਸ ਪਾਸੇ ਮਨ ਨੂੰ ਨਹੀਂ ਲਾਇਆ ਕਿ ਇਹ ਮਨਾ ਤੂੰ ਪ੍ਰਮਾਤਮਾ ਦਾ ਨਾਮ ਵੀ ਜਪਿਆ ਕਰ। ਕਦੇ ਇਸ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਹੀ ਨਹੀਂ, ਕਦੇ ਗੁਰੂ ਕੀ ਸੰਗਤ ਵਿੱਚ ਲੈ ਕਰਕੇ ਨਹੀਂ ਆਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਦਾ ਹੀ ਐਸੇ ਪਰਮੇਸ਼ਰ ਦੇ ਨਾਮ ਤੋਂ ਜੀਣੇ ਰਹਿਣੇ ਕਰਕੇ ਜੀਵ ਨੇ ਚੋਰ ਬਣਨਾ ਕੀਤਾ ਹੈ। ਗੁਰੂ ਕੀ ਬਾਣੀ ਵੀ ਸਤਿਗੁਰੂ ਜੀ ਦਾ ਵਚਨ ਆਉਂਦਾ ਹੈ, ਕਹਿੰਦੇ ਹਨ ਜਿਨ੍ਹਾਂ ਨੇ ਕਦੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਾਣੋ ਕਿ ਉਹ ਵੱਡੇ ਚੋਰ ਹਨ। ਮਨ ਨੂੰ ਸਦਾ ਹੀ ਜਿਨ੍ਹਾਂ ਨੇ ਲੁਕਾ ਕੇ ਰੱਖਿਆ ਹੈ, ਨਾਮ ਜਪਣ ਤੋਂ ਵਿਵਰਜਿਤ ਕਰਕੇ ਰੱਖਿਆ ਹੈ, ਕਦੇ ਵੀ ਗੁਰੂ ਚਰਨਾਂ ਦੇ ਨਾਲ ਨਹੀਂ ਜੋੜਨਾ ਕੀਤਾ। ਹਰ ਜੀਓ ਤੇਰੀ ਸੰਗਤ ਮਤ ਕਰੋ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਨਿੰਦਕ ਦੇ ਨਾਮ ਤੋਂ ਹੀਣੇ ਜੀਵ ਹਨ, ਉਹਨਾਂ ਤੋਂ ਬਚਣ ਦੇ ਵਾਸਤੇ ਸਦਾ ਹੀ ਸਾਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋਦੜੀਆਂ ਕਰਨੀਆਂ ਚਾਹੀਦੀਆਂ ਨੇ। ਹੈ ਪਰਮਾਤਮਾ, ਇਹ ਪ੍ਰਕਾਸ਼ ਸਰੂਪ ਪਰਮੇਸ਼ਰ ਜੀ, ਐਸੀ ਕਿਰਪਾ ਕਰੋ ਕਦੇ ਵੀ ਉਹਨਾਂ ਐਸੇ ਨਾਸਤਿਕ ਤੇ ਨਿੰਦਕ ਜੀਵਾਂ ਦੀ ਸੰਗਤ ਨਾ ਕਰਾਉਣਾ ਕਰੋ। ਰੱਖ ਲਿਓ ਹਰ ਰਾਇਆ। ਇਹ ਰਾਜਾ ਪ੍ਰਕਾਸ਼ ਸਰੂਪ ਪਰਮਾਤਮਾ ਆਪ ਕਿਰਪਾ ਕਰਕੇ ਸਾਨੂੰ ਰੱਖ ਲੈਣਾ ਕਰੋ, ਕਿਉਂਕਿ ਤੁਹਾਡੀ ਕਿਰਪਾ ਤੋਂ ਬਿਨਾਂ ਮਹਾਰਾਜ ਕਦੇ ਸਾਡੀ ਰੱਖਿਆ ਨਹੀਂ ਹੋ ਸਕਦੀ। ਆਪ ਜੀ ਦੀ ਬਖਸ਼ਿਸ਼ ਤੋਂ ਬਿਨਾਂ ਕਦੇ ਮਹਾਰਾਜ ਉਹਨਾਂ ਤੋਂ ਨਹੀਂ ਬਚ ਸਕਦੇ। ਇਸ ਲਈ ਆਪ ਕਿਰਪਾ ਕਰਕੇ ਸਾਨੂੰ ਐਸੀ ਭੈੜੀ ਸੰਗਤ ਤੋਂ ਬਚਾ ਕਰਕੇ ਰੱਖਣਾ। ਸਦਾ ਹੀ ਮਹਾਰਾਜ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ। ਨਾਨਕ ਪਿਆ ਕਿਰਤ ਕਮਾਵਦੇ। ਧੰਨ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ ਜਗਤ ਦੇ ਜੀਵ ਪਰਮਾਤਮਾ ਦੇ ਕਰਮ ਲਿਖ ਕਰਕੇ ਜਿਹੜੇ ਪਾਏ ਨੇ ਉਹਨਾਂ ਅਨੁਸਾਰ ਹੀ ਜਗਤ ਅੰਦਰ ਕਰਮ ਕਮਾਉਂਦੇ ਹਨ। ਪੂਰਬਲੇ ਕਮਾਏ ਹੋਏ ਕਰਮਾਂ ਅਨੁਸਾਰ ਹੀ ਜਗਤ ਵਿੱਚ ਆ ਕੇ ਜੀਵਨ ਨਿਰਵਾਹ ਕਰਦੇ ਹਨ। ਮਨ ਮੁਖ ਦੁੱਖ ਪਾਇਆ। ਜਿਸ ਕਰਕੇ ਮਨਮੁਖ ਜੀਵਾਂ ਨੇ ਭਿਆਨਕ ਦੁੱਖ ਨੂੰ ਪਾਉਣਾ ਕੀਤਾ ਹੈ। ਇੱਕ ਨਹੀਂ ਬਾਰ-ਬਾਰ, ਕਦੇ ਮਨ ਕਰਕੇ ਕਦੇ ਤਨ ਕਰਕੇ, ਅਥਵਾ ਜੰਮਣ ਮਰਨ ਦਾ ਬਾਰ-ਬਾਰ ਦੁੱਖ ਪਾਉਣਾ ਕੀਤਾ ਹੈ। ਜਿਸ ਨੇ ਸਤਿਗੁਰਾਂ ਤੋਂ ਬੇਮੁਖ ਹੋ ਜਾਣਾ ਕੀਤਾ ਹੈ। ਸਤਿਗੁਰੂ ਜੀ ਤੋਂ ਬੇਮੁਖ ਹੋਣੇ ਕਰਕੇ ਬਾਰ-ਬਾਰ ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫੇਰ ਚੋਟਾਂ ਖਾਵੈ, ਬਾਰ-ਬਾਰ ਜਮਾਂ ਦੀਆਂ ਚੋਟਾਂ ਖਾਂਦੇ ਹਨ। ਸ਼ਲੋਕ ਮਹਲਾ ਚੌਥਾ। ਸਭ ਕੋਈ ਹੈ ਖਸਮ ਕਾ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ ਹਰ ਕੋਈ ਜੀਵ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਖਸਮ ਦਾ ਆਖਰੀ ਅਰਥ ਹੈ ਮਾਲਕ। ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਪਰਮਾਤਮਾ।
ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਰੂਪੀ ਨੱਥ ਵਿੱਚ ਸਾਰੀ ਸ੍ਰਿਸ਼ਟੀ ਨੱਥੀ ਹੋਈ ਹੈ। ਜਿਵੇਂ ਜਿਵੇਂ ਪਰਮਾਤਮਾ ਨੇ ਸੰਸਾਰ ਵਿੱਚ ਜੀਵਾਂ ਨੂੰ ਲਗਾਇਆ ਤਿਵੇਂ ਤਿਵੇਂ ਲੱਗੇ ਹਨ। ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉ ਹੋਵਣਾ, ਜਹ ਜਹ ਰੱਖਹਿ ਆਪ ਤਹ ਜਾਹ ਖੜੋਵਣਾ। ਉਵੇਂ ਹੀ ਜਗਤ ਦੇ ਜੀਵ ਲੱਗੇ ਹੋਏ ਹਨ। ਖਸਮ ਹੋ ਸਭ ਕੋ ਹੋਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਮਾਲਕ ਪਰਮੇਸ਼ਰ ਵੱਲੋਂ ਹੀ ਸਭ ਜੀਵਾਂ ਨੂੰ ਦਾਤਾਂ ਪ੍ਰਾਪਤ ਹੁੰਦੀਆਂ ਹਨ। ਹੁਕਮ ਪਛਾਣੈ ਖਸਮ ਕਾ। ਜੇ ਪ੍ਰਮਾਤਮਾ ਦੇ ਹੁਕਮ ਦੀ ਪਹਿਚਾਣ ਕਰ ਲੈਣਾ ਕਰੇ ਤਾ ਸੱਚ ਪਾਵੈ ਕੋਈ। ਤਾਂ ਉਹ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਸੱਚ ਸਰੂਪ ਪਰਮੇਸ਼ਰ ਨੂੰ ਪਾਉਣਾ ਕਰਦਾ ਹੈ। ਤੇ ਕਿਵੇਂ ਪ੍ਰਮਾਤਮਾ ਦੇ ਹੁਕਮ ਨੂੰ ਬੁੱਝਿਆ ਜਾਂਦਾ ਹੈ? ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ। ਜਗਤ ਦੀ ਹੰਗਤਾ ਮਮਤਾ ਤੋਂ ਰਹਿਤ ਹੋ ਕਰਕੇ ਪਰਮੇਸ਼ਰ ਦੀ ਰਜ਼ਾ ਵਿੱਚ ਚੱਲਿਆ ਜਾਂਦਾ ਹੈ। ਉਸ ਵਾਹਿਗੁਰੂ ਦੀ ਰਜ਼ਾ ਵਿੱਚ ਰਹਿ ਕੇ ਸੁਖ ਦੁੱਖ ਵਿੱਚ ਸਮਾਨ ਬਿਰਤੀ ਰੱਖ ਕੇ ਪਰਮੇਸ਼ਰ ਦਾ ਚਿੰਤਨ ਕੀਤਾ ਜਾਂਦਾ ਹੈ। ਤਾਂ ਉਸ ਵਾਹਿਗੁਰੂ ਪਿਆਰੇ ਪਰਮਾਤਮਾ ਦੇ ਹੁਕਮ ਨੂੰ ਬੁੱਝ ਕਰਕੇ ਸੱਚ ਸਰੂਪ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਗੁਰਮੁਖ ਆਪ ਪਛਾਣੀਐ। ਜਿਹੜੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਆਪਣੇ ਸਵੈ ਸਰੂਪ ਦੀ ਪਹਿਚਾਣ ਕਰ ਲਈ ਹੈ, ਉਹਨਾਂ ਗੁਰਮੁਖਾਂ ਨੂੰ ਕੋਈ ਵੀ ਜਗਤ ਵਿੱਚ ਬੁਰਾ ਨਹੀਂ ਦਿਸਦਾ ਹੈ। ਕਿਉਂਕਿ ਸਾਧ ਸੰਗਤ ਸਿਆਣਿਆਂ ਦਾ ਕਥਨ ਹੈ, ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਜਿੱਦਾਂ ਦੀ ਕਿਸੇ ਦੀ ਨਿਗਾਹ ਹੈ ਨਾ, ਉੱਦਾਂ ਦੀ ਦੁਨੀਆ ਦਿਸਦੀ ਹੈ। ਪਰਮਾਤਮਾ ਨੇ ਨੇਤਰ ਵੀ ਇੱਕੋ ਜਿਹੀ ਸਾਰੀ ਜਗਤ ਦੇ ਜੀਵਾਂ ਨੂੰ ਲਗਾਏ ਹੈ, ਕੰਨ ਹੈ, ਹੱਥ ਪੈਰ ਹੈ। ਪਰਮਾਤਮਾ ਨੇ ਇੰਦਰੇ ਬਖਸ਼ੇ ਹੋਏ ਹੈ, ਪਰ ਆਪੋ ਆਪਣਾ ਦੇਖਣ ਦਾ ਨਜ਼ਰੀਆ ਹੈ। ਸਾਰੀ ਸ੍ਰਿਸ਼ਟੀ ਪੰਜਾਂ ਤੱਤਾਂ ਦੀ ਹੀ ਬਣੀ ਹੋਈ ਹੈ, ਪਰ ਸਾਧ ਸੰਗਤ ਵੱਖੋ ਵੱਖਰਾ ਦੇਖਣ ਦਾ ਨਜ਼ਰੀਆ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹੀ ਦਾ ਇੱਕ ਬਚਨ ਆਉਂਦਾ ਹੈ, ਕਹਿੰਦੇ ਜਿਹੜਾ ਮਨੁੱਖ ਸੁਖੀ ਹੁੰਦਾ ਉਹਨੂੰ ਇਉਂ ਜਾਪਦਾ ਵੀ ਸਾਰਾ ਜਗਤ ਹੀ ਸੁਖੀ ਹੈ। ਜਿਹੜਾ ਰੋਗੀ ਹੁੰਦਾ ਉਹਨੂੰ ਜਾਪਦਾ ਵੀ ਸਾਰੇ ਜਗਤ ਹੀ ਰੋਗੀ ਹੈ। ਪਰ ਇਹ ਕਰਮ ਕਰਾਉਣ ਵਾਲਾ ਅਕਾਲ ਪੁਰਖ ਪਰਮਾਤਮਾ ਆਪ ਹੈ। ਮੱਤ ਤੇ ਭਰਮ ਰੂਪੀ ਪੜਦੇ ਪਏ ਹੋਏ ਨੇ, ਹੰਕਾਰ ਰੂਪੀ ਪੜਦਿਆਂ ਨੇ ਮੱਤ ਤੇ ਸਾਧ ਸੰਗਤ ਇਹ ਭਰਮ ਪਾਇਆ ਹੋਇਆ, ਜਿਸ ਕਰਕੇ ਬਾਰ-ਬਾਰ ਜੀਵ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਆਖਦਾ ਹੈ। ਸਾਹਿਬ ਪਾਤਸ਼ਾਹ ਜੀ ਦਾ ਵਚਨ ਹੈ, ਸੁਖੀਏ ਕਉ ਪੇਖੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀ, ਕਰਨ ਕਰਾਵਨ ਹਾਰ ਸੁਆਮੀ, ਆਪਨ ਹਾਥ ਸੰਜੋਗੀ। ਇਹ ਸਭ ਕੁਝ ਕਰਮ ਕਰਾਉਣ ਵਾਲਾ ਪਰਮਾਤਮਾ ਆਪ ਹੈ। ਮਨ ਮੇਰੇ ਜਿਨ ਆਪਣਾ ਪਰਮ ਗਵਾਤਾ, ਤਿਸ ਕੈ ਭਾਣੈ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤਾ। ਉਹਦੇ ਭਾਣੇ ਵਿੱਚ ਕੋਈ ਵੀ ਭੁੱਲਾ ਭਟਕਿਆ ਹੋਇਆ ਜੀਵ ਨਹੀਂ ਹੈ। ਉਹਦੇ ਭਾਣੇ ਵਿੱਚ ਕੋਈ ਬੁਰਾ ਕੋਈ ਮਾਰਾ ਨਹੀਂ ਹੈ। ਸਭਨਾਂ ਨੂੰ ਸਮਾਨ ਸਮ ਦ੍ਰਿਸ਼ਟੀ ਕਰਕੇ ਜਗਤ ਦੇ ਜੀਵਾਂ ਨੂੰ ਦੇਖਦਾ ਹੈ। ਜਿਨ੍ਹਾਂ ਨੇ ਮੱਤ ਤੋਂ ਭਰਮ ਰੂਪੀ ਪੜਦਾ ਗੁਰੂ ਕੀ ਕਿਰਪਾ ਦੇ ਨਾਲ ਹਟਾ ਲੈਣਾ ਕੀਤਾ ਹੈ। ਸਤ ਸੰਗਤ, ਇਹ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਫਰਮਾਨ ਕੀਤਾ, ਗੁਰਮੁਖ ਆਪ ਪਛਾਣੀਐ ਬੁਰਾ ਨਾ ਦੀਸੈ ਕੋਏ। हे ਪ੍ਰਾਣਾ ਤਾਰੇ ਜੀਵ, ਫਿਰ ਕੋਈ ਵੀ ਜਗਤ ਅੰਦਰ ਤੈਨੂੰ ਬੁਰਾ ਨਹੀਂ ਦਿਸੇਗਾ ਜੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਗੁਰ ਉਪਦੇਸ਼ ਦਾ ਧਾਰਨੀ ਬਣ ਕੇ ਸਵੈ ਸਰੂਪ ਦੀ ਪਹਿਚਾਣ ਕਰ ਲਵੇਂਗਾ। ਬ੍ਰਹਮ ਨੂੰ ਪਹਿਚਾਣ ਲੈਣਾ ਕਰੇਗਾ ਕਿ ਪਰਮਾਤਮਾ ਦੀ ਜੋਤ ਮੇਰੇ ਅੰਦਰ ਹੈ। ਨਾਨਕ ਗੁਰਮੁਖ ਨਾਮ ਧਿਆਈਐ। ਧੰਨ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਫਰਮਾਨ ਕਰ ਰਹੇ ਨੇ, ਸਤਿਗੁਰਾਂ ਦੇ ਮੁਖ ਦੁਆਰਾ ਦੀਖਿਆ ਦਾਨ ਲੈ ਕੇ ਵਾਹਿਗੁਰੂ ਦਾ ਨਾਮ ਧਿਆਇਆ ਜਾ ਸਕਦਾ ਹੈ। ਫਿਰ ਸਹਿਜਾ ਜਗਤ ਵਿੱਚ ਆਇਆ ਹੋਇਆ ਜੀਵਨ ਸਫਲਾ ਹੋ ਜਾਂਦਾ ਹੈ। ਜੇ ਗੁਰੂ ਚਰਨਾਂ ਤੋਂ ਨਾਮ ਦੀ ਦਾਤ ਲੈ ਕੇ ਵਾਹਿਗੁਰੂ ਦਾ ਧਿਆਨ ਧਾਰਿਆ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਹਿਲਾ ਸੁਭਾਵਕ ਹੀ ਉਹਨਾਂ ਗੁਰਮੁਖ ਪਿਆਰਿਆਂ ਨੇ ਆਪਣੇ ਜੀਵਨ ਨੂੰ ਸਫਲਾ ਕਰ ਲੈਣਾ ਕੀਤਾ, ਜੋ ਗੁਰੂ ਚਰਨਾਂ ਦੇ ਨਾਲ ਜੁੜ ਕੇ ਵਾਹਿਗੁਰੂ ਨੂੰ ਯਾਦ ਕਰਦੇ ਹਨ। ਮਹੱਲਾ ਚੌਥਾ। ਸਭਨਾ ਦਾਤਾ ਆਪ ਹੈ। ਸਾਰੀ ਸ੍ਰਿਸ਼ਟੀ ਦਾ ਦਾਤਾ ਪਰਮੇਸ਼ਰ ਆਪ ਹੈ। ਆਪੇ ਮੇਲਣਹਾਰ। ਆਪ ਜਿਨ੍ਹਾਂ ਜੀਵਾਂ ਨੂੰ ਚਾਹੇ ਆਪਣੇ ਸਰੂਪ ਦੇ ਵਿੱਚ ਮੇਲ ਲੈਂਦਾ ਹੈ। ਪਰਮਾਤਮਾ ਆਪ ਹੀ ਜੀਵਾਂ ਨੂੰ ਆਪਣੇ ਤੋਂ ਵਿਛੋੜਦਾ ਹੈ। ਕਰਮਾਂ ਅਨੁਸਾਰ ਜੀਵਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਦਾ ਹੈ।
ਜਿਨ੍ਹਾਂ ਨੂੰ ਸੋਝੀ ਬਖਸ਼ਿਸ਼ ਕਰ ਦਿੰਦਾ ਹੈ, ਉਹ ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਨੂੰ ਇੱਕ ਮਨਚਿਤ ਹੋ ਕੇ ਯਾਦ ਕਰਦੇ ਹਨ। ਪਰ ਜਿਨ੍ਹਾਂ ਨੂੰ ਸੋਝੀ ਨਹੀਂ ਬਖਸ਼ਦਾ, ਸਾਧ ਸੰਗਤ ਉਹ ਕੇਵਲ ਬੇਸਮਝੀ ਕਾਰਨ ਵਿਚਾਰ ਤੋਂ ਹੀਣੇ ਹੋਣ ਕਰਕੇ ਸੰਸਾਰ ਵਿੱਚ ਹੀ ਆਪਣਾ ਚਿੱਤ ਜੋੜ ਕੇ ਰੱਖਦੇ ਹਨ। ਕੇਵਲ ਜਗਤ ਦੀ ਮੋਹ ਮਮਤਾ ਵਿੱਚ ਗਰਤਾਰ ਹੋ ਕਰਕੇ ਰਹਿੰਦੇ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਦਾਤਾਂ ਦੇਣ ਵਾਲਾ ਪਰਮੇਸ਼ਰ ਆਪ ਹੈ। ਹਰ ਇੱਕ ਜੀਵ, ਹਰ ਇੱਕ ਦੈਵੀ ਸ਼ਕਤੀ ਪਰਮਾਤਮਾ ਦੇ ਚਰਨਾਂ ਵਿੱਚ ਬਾਰ-ਬਾਰ ਦਾਤਾਂ ਮੰਗਦੀ ਹੈ ਔਰ ਆਪ ਹੀ ਵਾਹਿਗੁਰੂ ਜਿਸ ਜੀਵ ਨੂੰ ਚਾਹੇ ਆਪਣੇ ਚਰਨਾਂ ਵਿੱਚ ਜੋੜਦਾ ਹੈ। ਨਾਨਕ ਸ਼ਬਦ ਮਿਲੇ ਨਾ ਵਿਛੜੈ ਹੈ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਵਚਨ ਕਰ ਰਹੇ ਨੇ, ਜਿਹੜੇ ਸ਼ਬਦ ਦੁਆਰਾ ਇੱਕ ਵਾਰ ਪਰਮੇਸ਼ਰ ਦੇ ਨਾਲ ਮਿਲ ਗਏ ਨੇ, ਉਹਨਾਂ ਨੇ ਦੁਬਾਰਾ ਕਦੇ ਵੀ ਵਿਛੜ ਕੇ ਜਗਤ ਵਿੱਚ ਜਨਮ ਨਹੀਂ ਧਾਰਨ ਕਰਨਾ ਕੀਤਾ। ਇੱਕ ਵਾਰ ਸ਼ਬਦ ਬ੍ਰਹਮ ਸਰੂਪ ਦੀ ਜਿਨ੍ਹਾਂ ਨੂੰ ਅਭੇਦਤਾ ਪ੍ਰਾਪਤ ਹੋ ਗਈ ਹੈ, ਉਹ ਕਦੇ ਦੁਬਾਰਾ ਫਿਰ 84 ਦੇ ਗੇੜੇ ਵਿੱਚ ਨਹੀਂ ਪਏ। ਬਿਨਾ ਸੇਵਿਆ ਹਰ ਦਾਤਾਰ। ਪਰ ਮਹਾਰਾਜ ਕਿਹੜੇ ਸੰਸਾਰ ਦੇ ਜੀਵ ਪਰਮੇਸ਼ਰ ਦੇ ਨਾਲ ਮਿਲੇ ਦੁਬਾਰਾ ਵਿਛੜੇ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਹਰੀ ਪ੍ਰਮਾਤਮਾ ਦੇ ਚਰਨਾਂ ਦੀ ਸੇਵਾ ਕੀਤੀ ਹੈ, ਤੇ ਪ੍ਰਮਾਤਮਾ ਦੇ ਚਰਨ ਕੀ ਹਨ? ਨਾਮ। ਚਿਤ ਚਰਨ ਨਾਮ, ਵਾਹਿਗੁਰੂ ਦੇ ਨਾਮ ਹੀ ਉਹ ਪ੍ਰਮਾਤਮਾ ਦੇ ਚਰਨ ਹਨ। ਇਹਨਾਂ ਚਰਨਾਂ ਨੂੰ ਮਨ ਰੂਪੀ ਹੱਥਾਂ ਦੇ ਨਾਲ ਸਪਰਸ਼ ਕਰਨਾ, ਮਨ ਰੂਪੀ ਹੱਥਾਂ ਦੇ ਨਾਲ ਘੁੱਟ ਕੇ ਫੜ ਕਰਕੇ ਸੇਵਾ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੈਰਾਗ ਰੂਪੀ ਜਲ ਲੈ ਕਰਕੇ ਸਾਧ ਸੰਗਤ ਭਾਵਨਾ ਪ੍ਰੇਮ ਦੇ ਸਹਿਤ ਹੋ ਕਰਕੇ ਆਪਣੇ ਅੰਦਰ ਸ਼ਰਧਾ ਭਾਵਨਾ ਧਾਰਨ ਕਰਕੇ ਮਨ ਰੂਪੀ ਹੱਥਾਂ ਦੇ ਨਾਲ ਪਰਮੇਸ਼ਰ ਦੇ ਨਾਮ ਰੂਪੀ ਚਰਨਾਂ ਦੀ ਸੇਵਾ ਕਰਨੀ। ਐਸੇ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸੇਵਾ ਕੀਤੀ ਹੈ, ਹਜ਼ੂਰ ਕਹਿੰਦੇ ਉਹ ਕਦੇ ਵੀ ਦੁਬਾਰਾ ਪਰਮੇਸ਼ਰ ਤੋਂ ਵਿਛੜ ਕੇ ਜਗਤ ਵਿੱਚ ਉਹਨਾਂ ਨੇ ਜਨਮ ਨਹੀਂ ਧਾਰਨਾ ਕੀਤਾ। ਪੌੜੀ ਗੁਰਮੁਖ ਹਿਰਦੈ ਸਾਂਭ ਹੈ। ਗੁਰਮੁਖ ਪਿਆਰਿਆਂ ਦੇ ਹਿਰਦੇ ਵਿੱਚ ਸਦਾ ਹੀ ਵਾਹਿਗੁਰੂ ਜੀ ਨੇ ਸ਼ਾਂਤੀ ਬਖਸ਼ੀ ਹੈ, ਕਿਉਂਕਿ ਜਿਹੜੀ ਸਾਧ ਸੰਗਤ ਜੀ ਤਨ ਦੀ ਜਿਹੜੀ ਸੰਸਾਰ ਦੀ ਤਪਸ਼ ਹੈ ਨਾ, ਇਹਨੂੰ ਦੂਰ ਕੀਤਾ ਜਾ ਸਕਦਾ ਹੈ। ਸੰਸਾਰ ਦੇ ਬਹੁਤ ਸਾਰੇ ਸਾਧਨ ਹਨ, ਪਰ ਜਿਹੜੀ ਮਨ ਦੀ ਤਪਸ਼ ਹੈ ਨਾ, ਇਹਨੂੰ ਕਦੇ ਵੀ ਸੰਸਾਰ ਦੇ ਯਤਨਾਂ ਦੇ ਨਾਲ ਨਹੀਂ ਕਦੇ ਵੀ ਇਕਾਗਰ ਕੀਤਾ ਜਾ ਸਕਦਾ, ਕਦੇ ਸ਼ਾਂਤ ਨਹੀਂ ਕੀਤਾ ਜਾ ਸਕਦਾ, ਭਾਵੇਂ ਲੱਖਾਂ ਵਾਰ ਯਤਨ ਕਰ ਲੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਨੀ ਦੇਰ ਤੱਕ ਕਦੇ ਵੀ ਇਹ ਮਨ ਸ਼ਾਂਤ ਨਹੀਂ ਹੁੰਦਾ ਜਿੰਨੀ ਦੇਰ ਤੱਕ ਸਤਿਗੁਰੂ ਜੀ ਦੀ ਕਿਰਪਾ ਨਹੀਂ ਵਰਤਣਾ ਕਰਦੀ। ਮਨ ਉਨੀ ਦੇਰ ਤੱਕ ਕਦੇ ਇਕਾਗਰ ਹੁੰਦਾ ਹੀ ਨਹੀਂ ਹੈ, ਬਾਰ-ਬਾਰ ਭਟਕਦਾ ਰਹਿੰਦਾ ਹੈ। ਮਨ ਦਹਿ ਦਹਿ ਦਿਸ ਚੱਲ ਚੱਲ ਹਾਡੇ, ਸੂਰਜ ਦੀਆਂ ਕਿਰਨਾਂ ਦੇ ਨਾਲੋਂ ਕਹਿੰਦੇ ਮਨ ਦੀ ਜ਼ਿਆਦਾ ਰਫ਼ਤਾਰ ਹੈ, ਬਹੁਤ ਤੇਜ਼ੀ ਦੇ ਨਾਲ ਇਹ ਮਨ ਚੱਲਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਪਿਆਰਿਆਂ ਦੇ ਹਿਰਦੇ ਵਿੱਚ ਵਾਹਿਗੁਰੂ ਨੇ ਸ਼ਾਂਤੀ ਬਖਸ਼ੀ ਹੈ, ਜਿਹੜੇ ਮਨ ਬਾਣੀ ਸਰੀਰ ਕਰਕੇ ਸਤਿਗੁਰਾਂ ਦੇ ਸਨਮੁਖ ਹੋ ਕੇ ਰਹਿੰਦੇ ਹਨ। ਨਾਉ ਉਗਮ ਆਇਆ। ਅਤੇ ਵਾਹਿਗੁਰੂ ਦਾ ਨਾਮ ਉਹਨਾਂ ਦੇ ਹਿਰਦੇ ਵਿੱਚੋਂ ਉਗਮ ਪ੍ਰਗਟ ਹੋ ਕੇ ਆਇਆ ਹੈ। ਨਾਉ ਉਗਮ ਆਇਆ, ਤੇ ਉਹਨਾਂ ਗੁਰਮੁਖਾਂ ਦਾ ਨਾਮ ਹੀ ਜਗਤ ਦੇ ਵਿੱਚ ਪ੍ਰਗਟ ਹੋਣਾ ਕੀਤਾ। ਭਾਵੇਂ ਨੀਵੀਂ ਜਾਤੀ ਵੀ ਜਨਮ ਹੋਇਆ, ਪਰ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਸਭ ਥਾਵਾਂ ਤੇ ਜਾਣੇ ਜਾਂਦੇ ਹਨ। ਜਪ ਤਪ ਤੀਰਥ ਸੰਜਮ ਕਰੇ। ਹਜ਼ੂਰ ਕਹਿੰਦੇ ਉਹਨਾਂ ਗੁਰਮੁਖਾਂ ਨੇ ਜਾਣੋ ਸਾਰੇ ਜਪ ਤਪ ਵੀ ਕਰ ਲਏ ਹਨ, ਇੰਦਰੀਆਂ ਦਾ ਦਮਨ ਵੀ ਕਰ ਲੈਣਾ ਕੀਤਾ। ਨੇਮ ਆਦਿਕ ਸਭ ਉਹ ਗੁਰਮੁਖ ਪਿਆਰਿਆਂ ਨੇ ਤੀਰਥ ਇਸ਼ਨਾਨ ਵੀ ਕਰ ਲੈਣੇ ਜਾਣੋ। ਮੇਰੇ ਪ੍ਰਭ ਭਾਇਆ। ਜੋ ਮੇਰੇ ਪਿਆਰੇ ਪ੍ਰਭੂ ਪਰਮਾਤਮਾ ਜੀ ਨੂੰ ਭਾ ਗਏ ਹਨ, ਜੋ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਭਾ ਗਏ, ਜਾਣੋ ਕਿ ਉਹਨਾਂ ਨੇ ਸਭ ਜਪ ਤਪ ਕਰ ਲੈਣਾ ਕੀਤੇ ਹਨ। ਹਰ ਸੇਵਦੇ। ਜੋ ਹਰੀ ਪ੍ਰਮਾਤਮਾ ਦੇ ਚਰਨਾਂ ਦੀ ਸੇਵਾ ਕਰਦੇ ਹਨ, ਉਹਨਾਂ ਦਾ ਹਿਰਦਾ ਸੁੱਧ ਹੋ ਜਾਂਦਾ ਹੈ। ਮਾਇਆ ਦੀ ਬਖੇਵਤਾ, ਜਗਤ ਦੀ ਮੋਹ ਮਮਤਾ, ਹੰਕਾਰ ਰੂਪੀ ਮੈਲ ਤੋਂ ਰਹਿਤ ਹੋ ਜਾਂਦਾ ਹੈ। ਗੁਣ ਗਾਇਆ। ਅਤੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਣੇ ਕਰਕੇ ਲੋਕ ਪਰਲੋਕ ਦੇ ਵੀ ਸੋਭਦੇ ਹਨ। ਦੋਹਾਂ ਲੋਕਾਂ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਜੋ ਆਪਣੇ ਹਿਰਦੇ ਅੰਦਰ ਪ੍ਰਮਾਤਮਾ ਦੀ ਯਾਦ ਨੂੰ ਵਸਾ ਕੇ ਰੱਖਦੇ ਹਨ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਹਰ ਕੋਈ ਫਿਰ ਉਹਨਾਂ ਦੀ ਜੈ ਜੈਕਾਰ ਕਰਦਾ ਹੈ।
ਸਭ ਥਾਵਾਂ ਤੇ ਉਹਨਾਂ ਨੂੰ ਜਾਣਿਆ ਜਾਂਦਾ ਹੈ ਜੋ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਨੂੰ ਯਾਦ ਕਰਦੇ ਹਨ। ਮੇਰੇ ਹਰ ਜੀਉ ਏਵੈ ਭਾਵਦਾ। ਧੰਨ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਅੰਦਰ ਫਰਮਾਨ ਕਰ ਰਹੇ ਨੇ, ਉਸ ਮੇਰੇ ਪਿਆਰੇ ਪ੍ਰਭੂ ਜੀ ਨੂੰ ਐਵੇਂ ਭਾਵਦਾ ਹੈ। ਭਾਵ ਜਿਵੇਂ ਉਹ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਜੀ ਦੀ ਰਜ਼ਾ ਹੈ, ਗੁਰਮੁਖ ਕਰਾਇਆ। ਜਿਸ ਕਰਕੇ ਪਰਮਾਤਮਾ ਨੇ ਗੁਰਾਂ ਦੇ ਮੁਖ ਦੁਆਰਾ ਭਵ ਸਾਗਰ ਤੋਂ ਪਾਰ ਕਰਾ ਦੇਣਾ ਕੀਤਾ ਹੈ। ਕਿਉਂਕਿ ਸਤਿਗੁਰੂ ਹੈ ਬੋਹਿ ਥਾ। ਮਹਾਰਾਜ ਸੱਚੇ ਪਾਤਸ਼ਾਹ ਜੀ ਬੇੜੇ ਦੀ ਤਰ੍ਹਾਂ ਹਨ, ਭਵ ਸਾਗਰ ਵਿੱਚੋਂ ਪਾਰ ਕਰਨ ਦੇ ਲਈ ਡੁੱਬਦੇ ਹੋਏ ਜੀਵ ਨੂੰ ਭਵ ਸਾਗਰ ਤੋਂ ਪਾਰ ਕਰ ਦੇਣ ਵਾਲੇ ਹਨ। ਜਿਸ ਕਰਕੇ ਜੰਮਣ ਮਰਨਾ ਮਿਟ ਜਾਂਦਾ ਹੈ। ਬਾਰ-ਬਾਰ ਜੰਮਣ ਮਰਨ ਰੂਪੀ ਗੋਤੇ ਨਹੀਂ ਖਾਣੇ ਪੈਂਦੇ। ਜੇ ਭਾਵਨਾ ਪ੍ਰੇਮ ਰੂਪੀ ਚਾਕੂ ਲੈ ਕੇ ਸਤਿਗੁਰਾਂ ਦੇ ਨਾਮ ਰੂਪੀ ਬੇੜੇ ਵਿੱਚ ਅਸਵਾਰ ਹੋ ਜਾਣਾ ਕਰੇ। ਨਾਨਕ ਗੁਰਮੁਖ ਮਿਲਿਅਨ। ਸਤਿਗੁਰੂ ਜੀ ਨੇ ਬਚਨ ਕੀਤਾ ਹੈ, ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਵਾਹਿਗੁਰੂ ਨੇ ਆਪਣੇ ਸਰੂਪ ਦੇ ਵਿੱਚ ਮੇਲਿਆ ਹੈ, ਅਥਵਾ ਗੁਰੂ ਚਰਨਾਂ ਦੇ ਨਾਲ ਜਿਨ੍ਹਾਂ ਨੂੰ ਮੇਲ ਦੇਣਾ ਕੀਤਾ ਹੈ। ਹਰ ਦਰ ਸੁਹਾਇਆ। ਹਰੀ ਪਰਮੇਸ਼ਰ ਦੇ ਦਰ ਤੇ ਉਹਨਾਂ ਨੇ ਸ਼ੋਭਾ ਵਾਲੇ ਬਣਨਾ ਕੀਤਾ ਹੈ। ਪਰਮੇਸ਼ਰ ਦੇ ਦਰ ਤੇ ਉਹਨਾਂ ਦੀ ਸ਼ੋਭਾ ਹੋਈ ਹੈ। ਲੋਕ ਪਰਲੋਕ ਦੇ ਵਿੱਚ ਉਹਨਾਂ ਗੁਰਮੁਖ ਪਿਆਰਿਆਂ ਦੀ ਜੈ ਜੈਕਾਰ ਹੁੰਦੀ ਹੈ। ਸਾਧ ਸੰਗਤ ਜੋ ਪਰਮੇਸ਼ਰ ਦੇ ਦਰ ਤੇ ਮੰਨੇ ਜਾਂਦੇ ਹਨ, ਪਰਮਾਤਮਾ ਜਿਨ੍ਹਾਂ ਨੂੰ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ। ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਬੇਨਤੀ ਹੈ ਸਾਧ ਸੰਗਤ ਜਿਨ੍ਹਾਂ ਨੇ ਅਜੇ ਤਾਈਂ ਅੰਮ੍ਰਿਤ ਨਹੀਂ ਪਾਨ ਕੀਤਾ, ਨਿਗੁਰੇ ਹਨ, ਗੁਰੂ ਵਾਲੇ ਅਜੇ ਤਾਈਂ ਨਹੀਂ ਬਣੇ, ਦੋਨੋਂ ਹੱਥ ਜੋੜ ਕਰਕੇ ਬੇਨਤੀ ਹੈ ਕਿ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਬਣਾਵੋ। ਪਤਿਤ ਪੁਣੀ ਦਾ ਨਸ਼ਿਆਂ ਦਾ ਤਿਆਗ ਕਰਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਲੋਕ ਪਰਲੋਕ ਸੁਹੇਲਾ ਬਣਾਵੋ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਗੁਰੂ ਸ਼ਬਦ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਲੇਖੈ ਕਤਹਿ ਨਾ ਛੁਟੀ ਹੈ, ਖਿਨ ਖਿਨ ਭੂਲਨ ਹਾਰ। ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਮੇਰੇ ਹਰ ਜੀਉ ਏਵੈ ਭਾਵਦਾ, ਗੁਰਮੁਖ ਤਰਾਇਆ। ਨਾਨਕ ਗੁਰਮੁਖ ਮਿਲਿਅਨ, ਹਰ ਦਰ ਸੁਹਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।